ਗੁਰਬਾਣੀ ਦਾ ਕਥਨ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਤੇ ਅਸੀਂ ਬੜੀ ਵਾਰ ਜਿਹੜਾ ਇਹ ਸ਼ਬਦ ਆ ਇਹ ਕਥਾਵਾਚਕਾਂ ਤੋਂ, ਕੀਰਤਨੀ ਸਿੰਘਾਂ ਤੋਂ, ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਸੁਣਿਆ ਆ। ਤੇ ਵੱਖੋ-ਵੱਖ ਕਥਾਕਾਰ ਵੱਖੋ-ਵੱਖ ਸੰਦਰਭ ਦੇ ਵਿੱਚ ਇਸ ਸ਼ਬਦ ਨੂੰ ਵਰਤਦੇ ਆਏ ਨੇ। ਪਰ ਇਸ ਸ਼ਬਦ ਦੇ ਨਾਲ ਜਿਹੜੀ ਸਾਹਿਤ ਦੀ ਮਹੱਤਤਾ ਆ, ਉਸ ਦਾ ਵੀ ਸਾਨੂੰ ਅੰਦਾਜ਼ਾ ਹੁੰਦਾ ਆ, ਕਿਉਂਕਿ ਸਾਹਿਤ ਦਾ ਬੜਾ ਇੱਕ ਅਹਿਮ ਹਿੱਸਾ ਹੈ ਜਿਹੜਾ ਉਹ ਕਹਾਣੀਆਂ ਹੁੰਦੀਆਂ ਆ। ਕਹਾਣੀਆਂ ਬਾਰੇ ਵੱਖੋ-ਵੱਖ ਜਿਹੜੇ ਚਿੰਤਕ ਆ, ਵੱਖੋ-ਵੱਖ ਫਿਲੋਸਫਰ ਆ, ਵੱਖੋ-ਵੱਖ ਸਾਹਿਤਕਾਰ ਆ, ਉਹਨਾਂ ਨੇ ਵੱਖੋ-ਵੱਖ ਡੈਫੀਨੇਸ਼ਨਸ ਵੱਖੋ-ਵੱਖ ਧਾਰਨਾਵਾਂ ਦਿੱਤੀਆਂ। ਪੰਜਾਬ ਦੇ ਆਲਾ ਦਰਜੇ ਦੇ ਸਾਹਿਤਕਾਰ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਇੱਕ ਜਿਹੜਾ ਅਖਾਣ ਆ ਜਾਂ ਇੱਕ ਕੋਟ ਆ, ਉਹ ਮੈਂ ਇੱਥੇ ਜ਼ਰੂਰ ਸਾਂਝਾ ਕਰਨਾ ਚਾਹੁੰਦਾ ਸਾਹਿਤ ਬਾਰੇ, ਜਿਹਦੇ ਚੋਂ ਕਹਿੰਦੇ ਆ ਕਿ ਸਾਹਿਤ ਦਾ ਕਦੇ ਵੀ ਨਿਰਮਾਣ ਨਹੀਂ ਹੁੰਦਾ। ਇਹ ਲੋਕਾਂ ਦੇ ਦਿਲਾਂ ਵਿੱਚ ਸੁਭਾਵਕ ਰੂਪ ਵਿੱਚ ਪੈਦਾ ਹੁੰਦਾ ਹੈ, ਜਿਵੇਂ ਕਿ ਅਸਮਾਨ ਵਿੱਚ ਵਰਖਾ ਹੁੰਦੀ ਹੈ। ਤਾਂ ਜਿਵੇਂ ਮੈਂ ਹੁਣ ਸਾਹਿਤ ਦੀ ਗੱਲ ਕਰ ਰਿਹਾ, ਤਾਂ ਅੱਜ ਦੇ ਇਸ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਦੇ ਇੱਕ ਪਹਿਲੂ ਬਾਰੇ ਗੱਲਬਾਤ ਕਰਾਂਗੇ। ਤੇ ਇਹ ਪਹਿਲੂ ਹੈ ਕਹਾਣੀਆਂ ਦਾ, ਇਹ ਪਹਿਲੂ ਹੈ ਬਾਤਾਂ ਦਾ। ਜਿਵੇਂ ਪੰਜਾਬ ਦੀ ਜਿਹੜੀ ਇੱਕ ਰਵਾਇਤ ਰਹੀ ਆ ਕਿ ਸਾਡੀਆਂ ਦਾਦੀਆਂ, ਸਾਡੇ ਦਾਦੇ, ਬਜ਼ੁਰਗ ਘਰਾਂ ਦੇ ਵਿੱਚ ਆਮ ਜਿਹੜੇ ਬੱਚੇ ਆ ਉਹਨਾਂ ਨੂੰ ਬਾਤਾਂ ਸੁਣਾਉਂਦੇ ਹੁੰਦੇ ਸੀ। ਖ਼ਾਸ ਤੌਰ ਤੇ ਉਹ ਪਿੰਡਾਂ ਦਾ ਮਾਹੌਲ ਜਦੋਂ ਬਾਹਰ ਵਿਹੜੇ ਦੇ ਵਿੱਚ ਰਾਤ ਨੂੰ ਮੰਜਿਆਂ ਤੇ ਪਏ ਹੋਣਾ, ਤੇ ਉਦੋਂ ਸੌਣ ਤੋਂ ਪਹਿਲਾਂ ਇਹ ਆਮ ਪ੍ਰਚਲਨ ਹੁੰਦਾ ਸੀ ਕਿ ਕੋਈ ਬਜ਼ੁਰਗ ਘਰ ਦਾ ਜਿਹੜਾ ਆ, ਉਹ ਕੋਈ ਬਾਤ ਬੱਚਿਆਂ ਨੂੰ ਸੁਣਾਵੇ। ਤੇ ਜਿਹੜੀ ਇਹ ਬਾਤ ਹੁੰਦੀ ਸੀ, ਇਹ ਬਾਤ ਆਪਣੇ ਆਪ ਦੇ ਵਿੱਚ ਗਿਆਨ ਦਾ ਬਹੁਤ ਵੱਡਾ ਭੰਡਾਰ ਹੁੰਦੀ ਸੀ, ਜਿਹਦੇ ਤੋਂ ਬੜੀਆਂ ਸਿੱਖਿਆਵਾਂ, ਦੁਨੀਆ ਦੀਆਂ ਆਮ ਸੋਝੀਆਂ ਬੱਚਿਆਂ ਨੂੰ ਮਿਲਦੀਆਂ ਸੀ। ਪਰ ਸਮੇਂ ਦੇ ਨਾਲ ਚੀਜ਼ਾਂ ਬਦਲੀਆਂ, ਮਸ਼ੀਨੀਕਰਨ ਹੋਇਆ। ਅੱਜ ਮਾਡਰਨਾਈਜੇਸ਼ਨ ਦੇ ਜ਼ਮਾਨੇ ਦੇ ਵਿੱਚ ਜਿੱਥੇ ਪੰਜਾਬ ਦੀਆਂ ਬੜੀਆਂ ਹੋਰ ਰਵਾਇਤਾਂ ਜਿਹੜੀਆਂ ਆ ਉਹ ਖੁਰ ਰਹੀਆਂ, ਉੱਥੇ ਨਾਲ ਹੀ ਜਿਹੜੀ ਇਹ ਰਵਾਇਤ ਸੀ, ਬਾਤਾਂ ਦੇ ਰਾਹੀਂ ਗੱਲ ਜਿਹੜੀ ਆ ਗਿਆਨ ਦੀ ਗੱਲ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣੀ, ਇੱਕ ਕਲਪਨਾ ਸਿਰਜਣੀ, ਇੱਕ ਉਹ ਕਲਾ ਜਿਹੜੀ ਆ ਉਹ ਸਮਾਜ ਦੇ ਵਿੱਚ ਉਹਦਾ ਪ੍ਰਵਾਹ ਹੋਣਾ, ਉਹ ਸਾਰਾ ਕੁਛ ਇਸ ਮਸ਼ੀਨੀਕਰਨ ਦੇ ਯੁੱਗ ਦੇ ਵਿੱਚ ਵੀ ਖੁਰ ਰਿਹਾ ਹੈ। ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਖਸੀਅਤ ਜਿਹੜੀ ਆ ਇਹਨਾਂ ਰਵਾਇਤਾਂ ਨੂੰ ਜਿਉਂਦਾ ਰੱਖ ਰਹੀ ਆ। ਤੇ ਅੱਜ ਅਸੀਂ ਉਸੇ ਬਾਤਾਂ ਦੀ ਰਵਾਇਤ ਬਾਰੇ, ਕਹਾਣੀਆਂ ਦੀ ਰਵਾਇਤ ਬਾਰੇ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮਹਿਮਾਨ ਸ਼ਾਮਲ ਹੋਣਗੇ ਵੀਰ ਹਰਪ੍ਰੀਤ ਸਿੰਘ ਜਵੰਦਾ, ਜੋ ਕਿ ਕੈਨੇਡਾ ਦੇ ਵਿਨੀਪੈਗ ਵਿੱਚ ਰਹਿ ਰਹੇ ਨੇ ਹੁਣ। ਤੇ ਹਰਪ੍ਰੀਤ ਸਿੰਘ ਹੋਰਾਂ ਨੇ ਜਿੱਥੇ ਉਹਨਾਂ ਦੀਆਂ ਤੁਸੀਂ ਕਹਾਣੀਆਂ ਉਹਨਾਂ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਛੋਟੀਆਂ ਕਹਾਣੀਆਂ ਜਿਹੜੀਆਂ ਆ ਉਹ ਪੜ੍ਹ ਸਕਦੇ ਹੋ। ਬੜੀਆਂ ਉਹਨਾਂ ਨੇ ਕਹਾਣੀਆਂ ਲਿਖੀਆਂ ਨੇ। ਤੇ ਇਸ ਤੋਂ ਇਲਾਵਾ ਇੱਕ ਜਿਹੜੀ ਫਿਲਮ ਆ ਹੁਣ ਪਿਛਲੇ ਦਿਨੀ ਆਈ ਸੀ, ਦਾਰੂ ਨਾ ਪੀਂਦਾ ਹੋਵੇ, ਉਹ ਜਿਹੜੀ ਫਿਲਮ ਆ ਉਹ ਵੀ ਜਿਹੜੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਲਿਖੀ ਆ। ਤੇ ਅੱਜ ਅੱਜ ਅਸੀਂ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦੇ ਨਾਲ ਬਾਤਾਂ ਪਾਵਾਂਗੇ, ਉਹਨਾਂ ਦੇ ਨਾਲ ਗੱਲਾਂ ਕਰਾਂਗੇ ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬਾਤਾਂ ਦੀ ਅਹਿਮੀਅਤ ਕੀ ਆ, ਉਹਨਾਂ ਦੇ ਅੰਦਰ ਉਹ ਕਿਵੇਂ ਆਪਣੀ ਕਲਪਨਾ ਨੂੰ ਉਸਾਰਦੇ ਨੇ, ਤੇ ਕਿਵੇਂ ਜਿਵੇਂ ਜਿਹੜੇ ਖਿਆਲ ਨੇ ਆਮ ਲੋਕ ਮਨਾਂ ਦੇ, ਉਹ ਇੱਕ ਕਹਾਣੀ ਦੇ ਰੂਪ ਦੇ ਵਿੱਚ ਉਹ ਦੁਨੀਆ ਦੇ ਅੱਗੇ ਪੇਸ਼ ਕਰਦੇ ਨੇ। ਤੇ ਮੈਂ ਹਰਪ੍ਰੀਤ ਸਿੰਘ ਜੀ ਤੁਹਾਨੂੰ ਟੀਵੀ 84 ਤੇ ਜੀ ਆਇਆਂ ਨੂੰ ਕਹਿੰਦਾ ਜੀ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਤੁਹਾਡਾ ਹਰਪ੍ਰੀਤ ਸਿੰਘ ਜੀ, ਹਾਂਜੀ, ਮਤਲਬ ਮੈਂ ਕੀ ਮੈਂ ਇਨਸਾਫ਼ ਕਰ ਸਕਿਆ ਇਸ ਭੂਮਿਕਾ ਦੇ ਨਾਲ, ਪਹਿਲਾਂ ਮੈਨੂੰ ਇਹ ਦੱਸਿਓ ਜ਼ਰੂਰ ਕਿ ਬਹੁਤ ਤੁਸੀਂ ਵਧੀਆ ਤੇ ਜਿਹੜੀ ਐਪਰੀਸ਼ੀਏਟਿਵ ਜਿਹੜੀ ਤੁਸੀਂ ਭੂਮਿਕਾ ਬੰਨੀ ਹੈ, ਇਹਦੇ ਵਾਸਤੇ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਟੀਵੀ 84 ਦਾ, ਤੁਹਾਡੇ ਜਿਹੜੇ ਪ੍ਰਬੰਧਕ ਹੈਗੇ ਨੇ
ਤੇ ਜਿਹੜੇ ਨਾਲ ਜੁੜ ਗਏ ਨੇ ਉਹਨਾਂ ਦਾ ਵੀ ਤੁਹਾਡੀ ਜਦੋਂ ਤੁਸੀਂ ਭੂਮਿਕਾ ਬਣ ਰਹੇ ਸੀ ਤੇ ਕਾਫੀ ਉਹਦੇ ਸਟੈਪ ਬਾਈ ਸਟੈਪ ਤੁਸੀਂ ਕਿੰਨੀਆਂ ਗੱਲਾਂ ਕੀਤੀਆਂ, ਵਿਰਸੇ ਦੀ ਗੱਲ ਕੀਤੀ, ਕਿਸੇ ਕਹਾਣੀਆਂ ਦੀ ਗੱਲ ਕੀਤੀ, ਫਿਰ ਦਾਦੀਆਂ ਨਾਨੀ ਦੀ ਗੱਲ ਕੀਤੀ, ਰਾਤੀ ਕੋਠੇ ਤੇ ਤਾਰਿਆਂ ਦੀ ਛਾਂ ਹੇਠ, ਤਾਰਿਆਂ ਦੀ ਚਾਦਰ ਹੇਠ ਸੌਣ ਦੀ ਗੱਲ ਕੀਤੀ, ਫਿਰ ਅਜੋਕੇ ਸਾਹਿਤ ਦੀ ਗੱਲ ਕੀਤੀ, ਅਜੋਕੇ ਸਾਹਿਤ ਦੀ ਜਿਹੜੀ ਡਾਇਰੈਕਸ਼ਨ ਹੈ ਉਹਦੀ ਗੱਲ ਕੀਤੀ ਤੇ ਤੁਹਾਡਾ ਤੌਖਲਾ ਵੀ ਸੀ ਇੱਕ ਵੀ ਇਹ ਕਿੱਧਰ ਨੂੰ ਜਾ ਰਿਹਾ ਹੈ, ਇੱਕ ਡਿਫਰੈਂਟ ਡਾਇਰੈਕਸ਼ਨ ਨੂੰ ਸਿੱਧਾ ਨਹੀਂ ਸੀ ਲੇਕਿਨ ਤੁਸੀਂ ਇੰਡੀਕੇਸ਼ਨ ਦਿੱਤੀ ਕਿ ਉੱਧਰ ਨੂੰ ਮੁੜ ਰਿਹਾ ਹੈਗਾ। ਬਿਲਕੁਲ ਠੀਕ ਹੈ ਜੀ, ਤੁਸੀਂ ਬਹੁਤ ਇਨਸਾਫ ਕੀਤਾ ਤੇ ਬਾਕੀ ਹਾਂ, ਨਹੀਂ ਮੈਂ ਇਹ ਕਿਉਂਕਿ ਜਦੋਂ ਤੁਹਾਡੇ ਸਾਹਮਣੇ ਕੋਈ ਇਸ ਤਰ੍ਹਾਂ ਦਾ ਆਰਟ ਨਾਲ ਜੁੜਿਆ ਬੰਦਾ ਬੈਠਾ ਹੋਵੇ, ਕਿਉਂਕਿ ਮੇਰੀ ਪੜ੍ਹਾਈ ਪਹਿਲਾਂ ਰਹੀ ਹੈ ਟੈਕਨੀਕਲ ਦੀ, ਮੈਂ ਹੂੰ, ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਆ ਤੇ ਕਈ ਵਾਰ ਇਹ ਡਰ ਹੁੰਦਾ ਵੀ ਤੁਸੀਂ ਇਨਸਾਫ ਵੀ ਕਰ ਪਾਓ ਸ਼ਬਦਾਂ ਦੇ ਨਾਲ ਜਾਂ ਨਹੀਂ। ਤੇ ਚਲੋ ਹਾਂਜੀ, ਹੁਣ ਅਸੀਂ ਗੱਲਬਾਤ ਅੱਗੇ ਤੋਰਦੇ ਹਾਂ। ਹੂੰ, ਜਿਵੇਂ ਮੈਂ ਹਰਪ੍ਰੀਤ ਸਿੰਘ ਜੀ ਇਹ ਗੱਲ ਕੀਤੀ ਕਿ ਕਹਾਣੀਆਂ, ਤੁਸੀਂ ਜਿਸ ਤਰੀਕੇ ਦੇ ਨਾਲ ਕਹਾਣੀ ਲਿਖਦੇ ਹੋ, ਮਤਲਬ ਹੂੰ, ਅਸੀਂ ਪਹਿਲਾਂ ਅਜੀਤ ਅਖ਼ਬਾਰ ਦੇ ਵਿੱਚ ਮੈਂ ਛੋਟਾ ਹੁੰਦਾ ਬੜਾ ਪੜ੍ਹਦਾ ਰਿਹਾ ਕਹਾਣੀਆਂ ਹਨਾ, ਮਤਲਬ ਉਹ ਛੋਟੀਆਂ ਕਹਾਣੀਆਂ, ਮਿੰਨੀ ਕਹਾਣੀਆਂ ਆਉਂਦੀਆਂ ਹੁੰਦੀਆਂ ਸੀ ਉਹਦੇ 'ਚ। ਤੇ ਪਰ ਤੁਹਾਡੀ ਕਹਾਣੀ ਦੇ ਵਿੱਚ ਇੱਕ ਰਸ ਹੁੰਦਾ ਆ, ਮਤਲਬ ਤੱਥ ਵੀ ਹੁੰਦੇ ਨੇ, ਹੂੰ। ਜਿਹੜੇ ਕੰਟੈਂਪਰੇਰੀ ਹਾਲਾਤ ਆ, ਉਹਨਾਂ ਦਾ ਵੀ ਝਲਕਾਰਾ ਪੈ ਰਿਹਾ ਹੁੰਦਾ ਤੇ ਤੁਸੀਂ ਜਦੋਂ ਕਲਮੀਨੇਟ ਕਰਦੇ ਹੋ ਕਹਾਣੀ ਨੂੰ, ਤਾਂ ਕਿਸੇ ਅਖਾਣ ਨਾਲ ਕਰਦੇ ਹੋ। ਤਾਂ ਮਤਲਬ ਜਿਹੜਾ ਇਹ ਪੈਟਰਨ ਆ, ਮਤਲਬ ਇਹ ਪੈਟਰਨ ਤੁਸੀਂ ਮਤਲਬ ਕਿਸੇ ਖਾਸ ਮਕਸਦ ਦੇ ਨਾਲ ਚੁਣਿਆ? ਜਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਨਹੀਂ ਇਹ ਮਤਲਬ ਬਚਪਨ ਤੋਂ ਪਹਿਲਾਂ ਤੁਸੀਂ ਬਾਤਾਂ ਸੁਣਦੇ ਆਏ ਕਿਸੇ ਤੋਂ ਤੇ ਉਹੀ ਇੱਕ ਜਿਹੜੀ ਪ੍ਰੋਗਰਾਮਿੰਗ ਆ ਤੁਹਾਡੀ ਉਸ ਤਰੀਕੇ ਦੇ ਨਾਲ ਹੋ ਗਈ? ਦੇਖੋ 2015 ਚ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਤੇ ਮੈਂ ਉਦੋਂ ਗਿਆ ਅੰਮ੍ਰਿਤਸਰ ਤੇ ਉਹ ਮੈਂ ਦੇਖਿਆ ਉਹ ਲਿਖਦੇ ਹੁੰਦੇ ਸੀ ਥੋੜਾ ਜਿਹਾ ਪੋਇਟਰੀ ਲਿਖਦੇ ਸੀ ਤੇ ਬਾਕੀ ਸਟੋਰੀਜ਼ ਵਗੈਰਾ ਵੀ ਛੋਟੀਆਂ-ਮੋਟੀਆਂ ਜਿਹੜੇ ਹੋਰ ਬਿਰਤਾਂਤ ਆ ਉਹਨਾਂ ਲਿਖ ਕੇ ਰੱਖੇ ਹੁੰਦੇ ਸੀ। ਜਦੋਂ ਤੱਕ ਜਿਉਂਦੇ ਸੀ ਸਾਨੂੰ ਇਸ ਚੀਜ਼ ਦਾ ਇਸ ਚੀਜ਼ ਦੀ ਇੰਪੋਰਟੈਂਸ ਦਾ ਜਾਂ ਉਹਨਾਂ ਦੀ ਜਿਹੜੀ ਕਲਾਕ੍ਰਿਤੀ ਦਾ ਉਹਦਾ ਨਹੀਂ ਸੀ ਸਾਨੂੰ ਇੰਨਾ ਅਹਿਸਾਸ। ਅਸੀਂ ਹਾਸੇ ਮਜ਼ਾਕ 'ਚ ਕਰ ਲੈਣਾ। ਲੇਕਿਨ ਜਦੋਂ ਉਹਨਾਂ ਦੀ ਡੈਥ ਹੋਈ ਫਿਰ ਮੈਂ ਉਹਨਾਂ ਦੀਆਂ ਅਲਮਾਰੀਆਂ ਦੇਖੀਆਂ, ਉਹ 'ਚ ਕਾਫ਼ੀ ਕੁਝ ਨਿਕਲਿਆ ਤੇ ਫਿਰ ਮੈਨੂੰ ਥੋੜ੍ਹਾ ਜਿਹਾ ਅਫਸੋਸ ਹੋਇਆ। ਮੈਂ ਕਿਹਾ ਵੀ ਇੱਕ ਇਨਸਾਨ ਸੀ, ਉਹ ਆਪਣਾ ਲਿਖਦਾ ਸੀ ਤੇ ਚਾਹੁੰਦਾ ਸੀ ਕਿ ਮੇਰੀਆਂ ਲਿਖਤਾਂ ਕੋਈ ਪੜ੍ਹੇ, ਲੇਕਿਨ ਅਸੀਂ ਮਜ਼ਾਕ-ਮਜ਼ਾਕ 'ਚ ਉਸ ਤੋਂ ਪਹਿਲਾਂ ਮੈਂ ਬਿਲਕੁਲ ਨਹੀਂ ਸੀ, ਖੁਦ ਨਹੀਂ ਸੀ ਲਿਖਦਾ ਹੁੰਦਾ ਤੇ ਫਿਰ ਮੈਂ ਕਿੰਨੀ ਦੇਰ ਬੈਠਾ ਰਿਹਾ, ਫਿਰ ਮੈਂ ਸੋਚਿਆ ਮੈਂ ਕਿਹਾ ਵੀ ਹੁਣ ਇਹ ਜਿਹੜੀ ਲੈਗੇਸੀ ਹੈ, ਜਿਹੜੀ ਇਹ ਵਿਰਾਸਤ ਹੈ, ਇਹਨੂੰ ਅੱਗੇ ਕਿੱਦਾਂ ਲੈ ਕੇ ਜਾਣਾ ਵੀ ਇੰਨਾ ਬੁੱਕਸ ਨੇ ਪਈਆਂ, ਇੰਨੀਆਂ ਲਿਖਤਾਂ ਪਈਆਂ ਨੇ ਉਹਨਾਂ ਦੀਆਂ। ਤੇ ਫਿਰ ਮੈਂ ਕੋਸ਼ਿਸ਼ ਕੀਤੀ, ਮੈਂ ਕਿਹਾ ਵੀ ਆਪ ਟਰਾਈ ਕੀਤਾ ਜਾਏ। ਕਿਉਂਕਿ ਉਸ ਟਾਈਮ ਤੇ ਮੈਂ ਕਾਫ਼ੀ ਕੁਝ ਵੇਖ ਚੁੱਕਾ ਸੀ ਕੈਨੇਡੀਅਨ ਲਾਈਫ ਦਾ, ਇੰਡੀਅਨ ਆਪਣਾ ਪੰਜਾਬੀ ਦਾ, ਪੰਜਾਬ ਦਾ ਮੈਂ ਕਾਫ਼ੀ ਕੁਝ ਦੇਖ ਚੁੱਕਿਆ ਸੀ ਤੇ ਫਿਰ ਕਾਫ਼ੀ ਕੁਝ ਮੇਰੇ ਦਿਮਾਗ 'ਚ ਸੀ ਭਰਿਆ ਪਿਆ। ਫਿਰ ਮੈਨੂੰ ਐਜ਼ ਏ ਐਕਸਪੈਰੀਮੈਂਟ ਉਹਨੂੰ ਲਿਖ ਕੇ ਮੈਂ ਪਾਇਆ ਇੱਕ ਵਾਰੀ, ਤੇ ਕਾਫ਼ੀ ਲੋਕਾਂ ਨੇ ਲਾਈਕ ਕੀਤਾ ਉਹਨੂੰ, ਠੀਕ ਹੈ ਜੀ। ਤੇ ਬਚਪਨ ਜਿਹੜਾ ਉਹ ਨਾਨਕੇ, ਦਾਦਕੇ, ਮਾਸੀਆਂ, ਚਾਚੀਆਂ, ਤਾਈਆਂ ਸਾਰਾ ਅਸੀਂ ਪਿੰਡਾਂ 'ਚ ਹੁੰਦੇ ਸੀ, ਜਾਂਦੇ ਸੀ ਤੇ ਉਹ ਜਿਹੜਾ ਮਾਹੌਲ ਸੀ ਉਹ ਮੇਰੇ ਦਿਮਾਗ 'ਚ ਪੱਕੇ ਤੌਰ ਤੇ ਬੈਠਾ ਹੋਇਆ ਸੀ ਤੇ ਫਿਰ ਜਿਉਂ-ਜਿਉਂ ਮੈਂ ਲਿਖਣਾ ਸ਼ੁਰੂ ਕੀਤਾ, ਲੋਕਾਂ ਨੇ ਲਾਈਕ ਕਰਨਾ ਸ਼ੁਰੂ ਕੀਤਾ, ਫਿਰ ਮੈਨੂੰ ਮੇਰੇ ਮਨ 'ਚ ਇੱਕ ਚੇਟਕ ਜਿਹੀ ਉੱਠੀ ਕਿ ਇਹਨੂੰ ਹੋਰ ਇੰਪਰੋਵਾਈਜ਼ ਕੀਤਾ ਜਾਏ। ਥੋੜ੍ਹਾ ਜਿਹਾ ਜੋ ਤੁਸੀਂ ਲਿਖਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਲੋਕ ਕੀ ਚੀਜ਼ ਲਾਈਕ ਕਰਦੇ, ਕਿਸ ਚੀਜ਼ ਵਾਸਤੇ ਤਰਸਦੇ ਹੈਗੇ ਨੇ ਤੇ ਫਿਰ ਮੈਂ ਉਹ ਚੀਜ਼ਾਂ ਜਿਹੜੀਆਂ ਮੇਰੇ ਮਨ 'ਚ ਬਚਪਨ ਤੋਂ, ਨਿੱਕੇ ਹੁੰਦਿਆਂ ਤੋਂ ਬੈਠੀਆਂ ਸੀ, ਉਹ ਮੈਂ ਐਡ ਅਪ ਕਰਨੀਆਂ ਸ਼ੁਰੂ ਕੀਤੀਆਂ ਐਜ਼ ਐਨ ਐਕਸਪੈਰੀਮੈਂਟ ਤੇ ਉਹ ਬਹੁਤ ਉਹੀ ਲੋਕਾਂ ਨੇ ਲਾਈਕ ਕੀਤੀਆਂ। ਉਹਨਾਂ ਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿਸੇ ਨੇ ਨਾ ਬਹੁਤ ਚਿਰ ਬਾਅਦ ਕੋਈ ਭੁੱਲੀ ਚੀਜ਼ ਯਾਦ ਕਰਾਤੀ ਹੁੰਦੀ ਹੈ ਤੇ ਉਹ ਫਿਰ ਮੈਨੂੰ ਜਦੋਂ ਇਹੋ ਜਿਹਾ ਫੀਡਬੈਕ ਮਿਲਿਆ, ਫਿਰ ਮੈਨੂੰ ਹੋਰ ਚੰਗਾ ਲੱਗਾ ਕਿ ਫਿਰ ਕਈ ਐਸੀਆਂ ਵੀ ਸੀ ਬਜ਼ੁਰਗ ਔਰਤਾਂ ਸੀ ਇੱਕ ਮੈਨੂੰ ਯਾਦ ਹੈ ਇੱਕ ਨੇ ਕੰਪਲੀਮੈਂਟ ਦਿੱਤਾ ਸੀ, ਕਹਿੰਦੇ ਵੀ ਸਰ ਤੇਰੇ ਕਰਕੇ, ਤੇਰੀਆਂ ਲਿਖਤਾਂ ਕਰਕੇ ਮੇਰੀ ਉਮਰ ਵੱਧ ਗਈ ਨਹੀਂ ਤੇ ਮੈਂ ਹੁਣ ਤੱਕ ਮਰ ਜਾਣਾ ਸੀ ਤੇ ਉਹ ਮੈਨੂੰ ਬੜਾ ਵੱਡਾ ਸੀ ਕੰਪਲੀਮੈਂਟ ਸੀ ਇੱਕ ਕਿਸਮ ਦਾ ਤੇ ਉਹ ਫਿਰ ਮੈਂ ਡਿਲੀਬਰੇਟਲੀ ਜਾਣਬੁੱਝ ਕੇ ਉਹ ਫਿਰ ਮੈਂ ਚੀਜ਼ਾਂ ਲੱਭ-ਲੱਭ ਕੇ ਲਿਆ ਕੇ ਆਪਣੇ ਦਿਮਾਗ ਤੋਂ ਕੱਢ ਕੇ ਉਹ ਮੈਂ ਸੈੱਟ ਕਰਨੀਆਂ ਸ਼ੁਰੂ ਕੀਤੀਆਂ ਔਰ ਲੋਕੀ ਜਿਹੜੇ ਪਾਠਕ ਨੇ, ਜਿਹੜਾ ਸੁਹਿਰਦ ਪਾਠਕ ਹੈ, ਉਹ ਬਹੁਤ ਖੁਸ਼ ਹੁੰਦਾ ਜੀ, ਬਹੁਤ ਉਹਦੇ ਮਨ ਨੂੰ ਤਸੱਲੀ ਹੁੰਦੀ ਹੈ ਔਰ ਫਿਰ ਉਹ ਤਸੱਲੀ ਦਾ ਜਦੋਂ ਪ੍ਰਗਟਾਵਾ ਕਰਦਾ ਫਿਰ ਮੇਰੇ ਮਨ 'ਚ ਤਸੱਲੀ ਹੁੰਦੀ ਹੈ, ਕਾਫ਼ੀ ਵਧੀਆ ਲੱਗਦਾ ਤੇ ਬਾਕੀ ਇਹ ਹੈ ਵੀ ਤੁਹਾਡੀ ਤੇ ਉਮਰ ਛੋਟੀ ਹੈ ਤੇ
ਜਦੋਂ 84 ਜਿਸ ਈਅਰ ਦੇ ਬੇਸ ਤੇ ਤੁਹਾਡੇ ਟੀਵੀ ਚੈਨਲ ਦਾ ਨਾਂ ਹੈਗਾ, ਉਹ ਤੋਂ ਪਹਿਲਾਂ ਦੀ ਭੂਮਿਕਾ ਤੇ ਉਸ ਤੋਂ ਬਾਅਦ ਦੀ ਜਿਹੜੀ ਭੂਮਿਕਾ ਜਿਹੜਾ ਵੀ ਬਿਰਤਾਂਤ ਸਿਰਜਦੇ ਰਹੇ, ਮੈਂ ਅੱਖਾਂ ਨਾਲ ਦੇਖੇ ਹੈਗੇ ਆ। ਗੁਰਦਾਸਪੁਰ ਜ਼ਿਲ੍ਹਾ ਸੀ ਸਾਡਾ, ਤੇ ਅਸੀਂ ਸਾਰਾ ਕੁਝ ਸਾਹਮਣੇ ਵਾਪਰਦਾ ਦੇਖਿਆ। ਹਰਿਮੰਦਰ ਸਾਹਿਬ ਜਦੋਂ ਮੈਨੂੰ ਯਾਦ ਹੈ 6 ਜੂਨ ਸਵੇਰੇ ਅਸੀਂ ਕੋਠੇ ਤੇ ਸੁੱਤੇ ਸੀ ਇੱਥੇ, ਉੱਥੋਂ 32 ਕਿਲੋਮੀਟਰ ਦੂਰ ਹੈ ਬਟਾਲਾ, ਤੇ ਜਦੋਂ ਟੈਂਕਾਂ ਦੇ ਗੋਲੇ ਚੱਲਦੇ ਸੀ ਮੈਂ ਖੁਦ ਆਪਣੇ ਕੰਨਾਂ ਨਾਲ ਸੁਣੇ ਨੇ। ਉਹ ਸਾਨੂੰ ਇੱਕਦਮ ਜਿਸ ਤਰ੍ਹਾਂ ਧਮਕ ਪੈਂਦੀ ਸੀ, ਤੇ ਇੱਕ ਇਮੈਜੀਨੇਸ਼ਨ ਹੁੰਦੀ ਸੀ ਕਿ ਜਿਹੜੇ ਅਸੀਂ ਇੱਥੇ ਬੈਠੇ ਦੂਰ ਕੋਠੇ ਤੇ ਬੈਠੇ ਸੇਫ ਐਂਡ ਸਾਊਂਡ ਡਰ ਰਹੇ ਹਾਂ ਇਨ ਦ ਸੈਂਸ ਕਿ ਸਾਡੇ ਤਰਫ ਪੈ ਰਹੀ ਹੈ, ਤੇ ਜਿਹੜੇ ਅੰਦਰ ਲੜ ਰਹੇ ਹੋ ਕੇ ਉਹਨਾਂ ਦੀ ਮਾਨਸਿਕਤਾ ਕਿੱਦਾਂ ਹੋਏਗੀ। ਪਰ ਮੁੜ ਕੇ ਜਦੋਂ ਅਸੀਂ ਦੇਖਿਆ, ਐਨਾਲਿਸਿਸ ਕੀਤਾ, ਉਹ ਘਟਨਾਵਾਂ ਜਿਹੜੀਆਂ ਬਾਹਰ ਆਈਆਂ, ਫਿਰ ਪਤਾ ਲੱਗਾ ਵੀ ਉਹ ਤੇ ਬਿਲਕੁਲ ਪਰਮਾਤਮਾ ਦੀ ਕਿਰਪਾ ਨਾਲ, ਪਰਮਾਤਮਾ ਦੀ ਇੱਕ ਮਿਹਰ ਨਾਲ ਬੜੀ ਚੜ੍ਹਦੀ ਕਲਾ ਤੇ ਵਿਚਰ ਰਹੇ ਸੀ ਉਹਦੇ ਅੰਦਰ, ਹਨਾ। ਤੇ ਉਹ ਚੀਜ਼ ਜਦੋਂ ਅਸੀਂ ਕੰਬਾਈਨ ਕੀਤੀ, ਇੱਕ ਸਮਅਪ ਕੀਤੀ, ਤੇ ਫਿਰ ਉਸ ਤਰ੍ਹਾਂ ਦੀਆਂ ਕਹਾਣੀਆਂ ਨਿਕਲ ਕੇ ਸਾਹਮਣੇ ਆਈਆਂ ਜਿਹੜੀਆਂ ਤੁਸੀਂ ਦੇਖਦੇ ਹੋ। ਕੋਈ ਕਹਾਣੀ ਜ਼ਰੂਰ ਦੇਖਿਆ। ਉਸ ਦੌਰ ਦੀ ਜਿਹੜੀ ਆ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਦਰਸ਼ਕਾਂ ਦੇ ਨਾਲ, ਛੋਟੀ ਕਹਾਣੀ? ਦੇਖੋ ਕਹਾਣੀਆਂ ਤੇ ਬਹੁਤ ਨੇ, ਪੈਰ ਤੇ ਕਹਾਣੀਆਂ ਨੇ। 84 ਜੂਨ 84 ਤੋਂ ਪਹਿਲਾਂ ਦੀਆਂ ਕਹਾਣੀਆਂ ਨੇ, ਜਿਹੜੀਆਂ ਘਟਨਾਵਾਂ ਵਾਪਰਦੀਆਂ ਸੀ ਉਦੋਂ ਦੀਆਂ ਕਹਾਣੀਆਂ ਹੈਗੀਆਂ ਨੇ, ਕਈ ਨੇ। ਪਰ ਮੈਂ ਇੱਕ ਚੀਜ਼ ਕਹੂੰਗਾ ਕਿ ਜਿੱਦਣ 6 ਜੂਨ ਵਾਲੇ ਦਿਨ ਮੈਂ, ਕਿਉਂਕਿ ਪੱਠੇ ਨਹੀਂ ਸੀ ਮਿਲਦੇ ਹੁੰਦੇ ਡੰਗਰਾਂ ਵਾਸਤੇ, ਤੇ ਮੈਂ ਡੰਗਰ ਚਾਰਨ ਵਾਸਤੇ ਗਿਆ। ਸਾਡੇ ਕੋਲ ਇੱਕ ਮੱਝ ਸੀ, ਇੱਕ ਗਾਂ ਸੀ, ਤੇ ਸਾਡੇ ਬਟਾਲੇ ਬਾਈਪਾਸ ਤੇ ਨਾ ਪੁਲਿਸ ਮਿਲਟਰੀ ਲੱਗੀ ਹੋਈ ਸੀ, ਤੇ ਉਹਨਾਂ ਨੂੰ ਮੈਨੂੰ ਸੀ, ਮੇਰਾ ਇੱਕ ਚਾਚਾ ਕਰਨਲ ਸੀ ਆਰਮੀ 'ਚ, ਮੈਂ ਕਿਹਾ ਮੈਂ ਉਹਦਾ ਨਾਂ ਲੈ ਦੇਣਾ ਹੈ, ਮੈਨੂੰ ਕੀ ਕਹਿਣਾ ਉਹਨਾਂ ਨੇ, ਹਨਾ। ਲੇਕਿਨ ਜਦੋਂ ਮੈਂ ਅੱਗੇ ਗਿਆ, ਡੰਗਰ ਚਾਰਦੇ ਨੂੰ ਉਹਨੂੰ ਰੋਕਿਆ, ਤੇ ਮੈਂ ਕਿਹਾ ਮੇਰਾ ਚਾਚਾ ਵੀ ਆਰਮੀ 'ਚ ਹੈ। तो वो एक कहता कौन सा चाचा, कहते यहाँ ना कोई आर्मी है ना कोई कुछ है, यहाँ पे फिक्स पगड़ी है और नॉन पगड़ी, यही आइडेंटिटी है, यही हमको ऑर्डर है, चाहे जो मर्जी है। फिर मैंने थोड़ा जिहा एहसास होया, मैं कहा भी हुण ते कोई ਜਿਹੜੇ ਲੋਕਾਂ ਨੂੰ ਅਸੀਂ ਲੰਘਦੇ ਜਾਂਦੇ ਟਾਟਾ ਕਰਦੇ ਹੁੰਦੇ ਸੀ, ਉਹਨਾਂ ਨੂੰ ਕਈ ਚੀਜ਼ਾਂ ਆਫਰ ਕਰਦੇ, ਮੈਂ ਕਿਹਾ ਇਹਨਾਂ ਦਾ ਤਾਂ ਸਰੂਪ ਹੀ ਵੱਖਰਾ ਹੋਇਆ ਪਿਆ। ਤੇ ਫਿਰ ਉਸ ਤੋਂ ਬਾਅਦ 'ਚ ਮੇਰੇ ਦਿਮਾਗ 'ਚ ਆਇਆ ਕਿ ਇਹ ਜਿਹੜੀ ਆਰਮੀ ਹੈ, ਇਹ ਜਿਹੜੀ ਫੌਜ ਹੈ, ਇਹ ਕੋਈ ਡਿਫਰੈਂਟ ਮੰਤਵ ਲੈ ਕੇ ਇੱਥੇ ਆਈ ਹੈ, ਤੇ ਇਹਨਾਂ ਨੇ ਨਸਲ ਕੁਸ਼ਤੀ ਕਰਨੀ ਹੈ, ਇਹਨਾਂ ਨੇ ਜੈਨੋਸਾਈਡ ਕਰਨਾ ਹੈ, ਠੀਕ ਹੈ। ਕਰ ਵੀ ਰਹੀ ਸੀ ਉਸ ਟਾਈਮ ਤੇ। ਫਿਰ ਸਾਡੇ ਇਲਾਕੇ ਦੇ ਕਈ ਲੋਕ ਜਿਹੜੇ ਨੇ ਰਾਤੋਂ ਰਾਤ ਗਾਇਬ ਹੋ ਗਏ ਸੀ ਘਰਾਂ ਚੋਂ, ਤੇ ਅੱਗੋਂ ਬਾਅਦ 'ਚ ਦਿਸੇ ਨਹੀਂ। ਕੁਛ ਬਾਰਡਰ ਕ੍ਰਾਸ ਕਰ ਗਏ ਜੀ ਅਸੀਂ, ਹਨਾ, ਤੇ ਵੀ ਅਸੀਂ ਇਸ ਧੱਕੇ ਦੇ ਖਿਲਾਫ ਲੜਨਾ ਹੈ। ਤੇ ਮੈਨੂੰ ਯਾਦ ਹੈ ਮੈਂ ਫਸਟ ਟਾਈਮ ਹਰਿਮੰਦਰ ਸਾਹਿਬ ਤੇ ਜਿਹੜਾ ਨੁਕਸਾਨ ਹੈ ਉਹ ਜੁਲਾਈ ਦੇ ਅਖੀਰ 'ਚ ਦੇਖਿਆ ਸੀ, ਜੁਲਾਈ 84 ਦੇ ਅਖੀਰ 'ਚ। ਤੇ ਉੱਥੋਂ ਬਟਾਲੇ ਤੋਂ ਅਸੀਂ ਬੱਸ ਫੜੀ, ਤੇ ਮੇਰੇ ਨਾਲ ਬਾਪੂ ਜੀ ਸੀ, ਦਾਦਾ ਜੀ, ਅਸੀਂ ਦੋਨੋਂ ਚੜ੍ਹੇ ਬੱਸ ਤੇ, ਤੇ ਉੱਥੋਂ ਤਕਰੀਬਨ 10 ਕਿਲੋਮੀਟਰ, 10 ਨਹੀਂ 8 ਕਿਲੋਮੀਟਰ ਦੂਰ ਇੱਕ ਪਿੰਡ ਹੈ ਘਸੀਟਪੁਰ। ਤੇ ਘਸੀਟਪੁਰ ਸਾਨੂੰ ਉਦੋਂ ਬਟਾਲੇ ਤੋਂ ਅੰਮ੍ਰਿਤਸਰ ਪਹੁੰਚਣ 'ਚ ਕੋਈ ਬਾਈ ਰੋਡ 36 ਕਿਲੋਮੀਟਰ ਦਾ ਸਫ਼ਰ ਸੀ। ਤੇ ਉਸ ਟਾਈਮ ਤੇ ਹਰ 2 ਕਿਲੋਮੀਟਰ, ਹਰ 3 ਕਿਲੋਮੀਟਰ ਤੋਂ ਬਾਅਦ ਤਲਾਸ਼ੀ ਹੁੰਦੀ ਸੀ ਬੱਸ ਦੀ। ਸਾਨੂੰ ਉੱਥੇ ਰੋਕ ਲਿਆ ਜੀ, ਰੋਕ ਲਿਆ, ਤੇ ਸਾਨੂੰ ਪੁੱਛਿਆ ਵੀ ਤੁਸੀਂ ਕਿੱਥੇ ਚੱਲੇ ਹੋ। ਤੇ ਬਾਪੂ ਜੀ ਹਾਲਾਂਕਿ ਰਿਟਾਇਰਡ ਫੌਜੀ ਸੀ, ਪਰ ਉਹਨੇ ਕਿਹਾ ਅਸੀਂ ਹਰਿਮੰਦਰ ਸਾਹਿਬ ਚੱਲੇ, ਕਿਆ ਕਰਨੇ ਚੱਲੇ ਹੋ। ਕਾਫੀ ਇੱਕ ਬਹਿਸ ਬਸਾਈ ਹੋ ਗਈ, ਸਾਨੂੰ ਦੋਨਾਂ ਨੂੰ ਵੱਖਰਾ ਕਰ ਲਿਆ ਉਹਨਾਂ ਨੇ, ਤੇ ਬਿਠਾਇਆ, ਬਾਕੀ ਬੱਸ ਜਾਣ ਦਿੱਤੀ। ਸਾਨੂੰ ਉੱਥੇ 4 ਘੰਟੇ ਬਿਠਾਈ ਰੱਖਿਆ, ਤੇ ਸਾਡੇ ਸਾਹਮਣੇ ਕਿੰਨੀਆਂ ਬੱਸਾਂ ਰੁਕੀਆਂ, ਕਿੰਨੇ ਵਿੱਚੋਂ ਮੁੰਡੇ ਨੌਜਵਾਨ ਲਾਹੁਣੇ ਕਰਨੇ, ਉਹਨਾਂ ਨੇ ਪੁੱਛਗਿੱਛ ਕਰਨੀ, ਕਿੱਧਰ ਚੱਲੇ ਹੋ, ਕਿੱਦਾਂ, ਠੀਕ ਹੈ ਜੀ। ਸਾਡੇ ਇਲਾਕੇ ਕਾਫੀ ਇੱਕ ਜਿਹੜੇ ਚੋਣੇ ਬੰਦੇ ਸੀ ਉਹ ਬਿਠਾ ਲਏ ਉਹਨਾਂ ਨੇ। ਸਾਡਾ ਤੇ ਸਾਨੂੰ ਇਸ ਕਰਕੇ ਉਠਾਇਆ ਕਿ ਸਾਡੀ ਬਹਿਸ ਹੋਈ ਸੀ ਸਾਡੇ ਬਾਪੂ ਜੀ ਦੀ, ਇਸ ਕਰਕੇ। ਪਰ ਇਹ ਹੈ ਵੀ ਉੱਥੇ ਇੱਕ ਮਾਨਸਿਕਤਾ ਦੇਖੀ ਮੈਂ ਕਿ ਇੰਨੀ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਸੀ ਨਾ, ਇੰਨੀ ਸੁਰੱਖਿਅਤ ਸੀ, ਇੰਨੀ ਡਿਸਰਿਸਪੈਕਟਫੁਲ ਸੀ, ਇੰਨੀ ਜ਼ਾਲਮ
ਜ਼ਾਲਮਾਨਾ ਸੀ ਕਿ ਮੇਰੇ ਮਨ 'ਤੇ ਬੜਾ ਅਸਰ ਪਿਆ। ਮੈਂ ਕਿਹਾ ਵੀ ਹੁਣ ਤੇ ਕਿਸੇ ਦਾ ਹੈ ਹੀ ਨਹੀਂ ਹੈ ਕਿ ਤੁਹਾਡੀ ਬੈਕਗਰਾਉਂਡ ਕੀ ਹੈ, ਤੁਹਾਡੀ ਐਜੂਕੇਸ਼ਨ ਸਟੈਂਡਰਡ ਕੀ ਹੈ, ਬਸ ਇੱਕੋ ਪਛਾਣ ਸੀ ਕਿ ਸਿੱਖ ਤੇ ਨੋਨ ਸਿੱਖ। ਸੋ ਇੱਦਾਂ ਦੀਆਂ ਅਸਲ ਵਿੱਚ ਕਾਫ਼ੀ ਕਹਾਣੀਆਂ ਤੁਸੀਂ ਪੜ੍ਹਦੇ ਹੋ, ਦੇਖਦੇ ਹੋ। ਮੈਂ ਰੈਫਰੈਂਸ ਦੇਣਾ ਹੈਗਾ ਵਿੱਚ, ਛੋਟੇ-ਮੋਟੇ ਰੈਫਰੈਂਸ ਦਿੰਦਾ ਕਈ ਵਾਰੀ। ਉਹ ਪੂਰੀ ਕਹਾਣੀ ਜਿਹੜੀ ਆ ਉਸੇ ਬੇਸ ਤੇ ਹੁੰਦੀ ਹੈ, ਪੂਰੇ ਬਿਰਤਾਂਤ ਦੇ ਬੇਸ ਤੇ ਹੁੰਦੀ ਹੈ। ਮੋਸਟਲੀ ਮੈਂ ਤੁਹਾਨੂੰ ਓਨੈਸਟਲੀ ਦੱਸਦਾ ਕਿ ਜੋ ਕੁਝ ਮੈਂ ਲਿਖਦਾ ਹੈਗਾ ਉਹ ਜਾਂ ਤੇ ਅੱਖੀਂ ਵੇਖਿਆ ਹੁੰਦਾ ਤੇ ਜਾਂ ਕੰਨੀ ਸੁਣਿਆ ਹੁੰਦਾ ਹੈ। ਸੋ ਇਸੇ ਕਰਕੇ ਜਿਹੜੀਆਂ ਤੁਹਾਡੀਆਂ ਲਿਖਤਾਂ ਨੇ ਉਹਦੇ ਨਾਲ ਜਿਹੜੇ ਆਮ ਲੋਕ ਆ, ਉਹ ਆਪਣੇ ਆਪ ਨੂੰ ਮਤਲਬ ਜੁੜਿਆ ਹੋਇਆ ਮਹਿਸੂਸ ਕਰਦੇ ਆ, ਕਿਉਂਕਿ ਉਹ ਜਿਵੇਂ ਪੁਰਾਣੇ ਸਮਿਆਂ 'ਚ ਅਸੀਂ ਵੀ ਛੋਟੇ ਹੁੰਦਿਆਂ ਨੇ ਬਾਤਾਂ ਸੁਣੀਆਂ, ਵੀ ਉਹ ਜਿਹੜੀਆਂ ਬਾਤਾਂ ਹੁੰਦੀਆਂ ਸੀ, ਉਹ ਇਹ ਨਹੀਂ ਸੀ ਹੁੰਦਾ ਕਿ ਜਿਵੇਂ ਅੱਜ-ਕੱਲ੍ਹ ਜੀ ਕੋਈ ਬੰਦਾ ਕਿ ਉਹਦਾ ਆਪਣਾ ਅਹਿਸਾਸ ਨਹੀਂ ਆ, ਪਰ ਉਹ ਫੈਕਟ ਜਿਹੜੇ ਆ ਇਕੱਠੇ ਕਰਕੇ ਤੇ ਇੱਕ ਕਹਾਣੀ ਲਿਖ ਰਿਹਾ। ਪਰ ਜਿਹੜੀਆਂ ਉਹ ਬਾਤਾਂ ਹੁੰਦੀਆਂ ਸੀ, ਉਹ ਜਿਹੜੇ ਲੋਕ ਸਾਨੂੰ ਸਾਡੀਆਂ ਦਾਦੀਆਂ, ਨਾਨੀਆਂ ਸੁਣਾਉਂਦੀਆਂ ਸੀ, ਉਹ ਉਹਨਾਂ ਦੀਆਂ ਆਪਣੀਆਂ ਹੱਡ-ਬੀਤੀਆਂ ਵੀ ਹੁੰਦੀਆਂ ਸੀ ਹਮ, ਤੇ ਉਹਦੇ ਨਾਲ ਕਲਪਨਾ ਜੁੜ ਕੇ ਤੇ ਉਹ ਕਹਾਣੀ ਬਣਦੀ ਸੀ। ਤਾਂ ਤੁਸੀਂ ਉਸ ਰਵਾਇਤ ਨੂੰ, ਉਸ ਟ੍ਰੈਡੀਸ਼ਨ ਨੂੰ ਆਪਣੀਆਂ ਲਿਖਤਾਂ ਦੇ ਰਾਹੀਂ ਦੁਬਾਰਾ ਜਿਉਂਦਾ ਕਰ ਰਹੇ ਹੋ ਤੇ ਖ਼ਾਸ ਤੌਰ ਤੇ ਹੁਣ ਤੁਸੀਂ ਜਿਹੜੀ ਤੁਹਾਡੀਆਂ ਕਹਾਣੀਆਂ ਦਾ ਇੱਕ ਬੜਾ ਅਹਿਮ ਹਿੱਸਾ ਆ, ਉਹ 1984 ਆ। 1984 ਤੋਂ ਪਹਿਲਾਂ ਦਾ ਸਮਾਂ ਹੋਵੇ ਜਾਂ ਬਾਅਦ ਦਾ ਸਮਾਂ ਹੋਵੇ, ਤਾਂ ਅਸੀਂ ਕਾਫ਼ੀ ਉਹਦੇ ਬਾਰੇ ਜਿਹੜੀਆਂ ਇੱਕ ਛੋਟੀਆਂ ਕਹਾਣੀਆਂ, ਜਿਹੜੇ ਉਦੋਂ ਦੇ ਹਾਲਾਤ ਸੀ, ਉਹਨਾਂ ਬਾਰੇ ਲਿਖੀਆਂ। ਤਾਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਜਿਹੜੇ ਸਾਹਿਤਕਾਰ ਆ, ਉਹ ਇਹ ਗੱਲ ਕਹਿੰਦੇ ਆ ਕਿ ਜਿਹੜਾ ਸਾਹਿਤ ਆ ਤੇ ਜਿਹੜਾ ਇਨਕਲਾਬ ਆ, ਉਹ ਆਪਸ ਦੇ ਵਿੱਚ ਜੁੜਿਆ ਹੁੰਦਾ ਹੈ। ਵੀ ਜਿਹੜਾ ਸਾਹਿਤ ਆ ਉਹ ਇੱਕ ਤਰ੍ਹਾਂ ਦੇ ਨਾਲ ਅਗਵਾਈ ਦਿੰਦਾ ਆ ਲੋਕਾਂ ਨੂੰ ਬਦਲਾਅ ਦੀ, ਲੋਕਾਂ ਨੂੰ ਰੈਵੋਲਿਊਸ਼ਨ ਦੀ। ਵੀ ਜਿਵੇਂ ਜੇ ਅਸੀਂ ਗੁਰਬਾਣੀ ਦੀ ਗੱਲ ਕਰਨੀ ਹੋਵੇ ਤਾਂ ਗੁਰਬਾਣੀ ਵੀ ਇੱਕ ਤਰ੍ਹਾਂ ਦਾ ਮਹਾਨ ਸਾਹਿਤ ਦਾ ਰੂਪ ਆ। ਕਿ ਉਹ ਧੁਰ ਕੀ ਬਾਣੀ ਆ, ਪਰ ਉਹਨੂੰ ਗੁਰੂ ਸਾਹਿਬ ਨੇ ਕਾਵਿ ਦੇ ਵਿੱਚ ਅਕਾਲ ਪੁਰਖ ਨੇ ਇਸ ਧਰਤੀ ਦੇ ਉੱਤੇ ਪ੍ਰਕਾਸ਼ਮਾਨ ਕੀਤਾ। ਤਾਂ ਜਿਹੜਾ ਅੱਜ ਦਾ ਦੌਰ ਜਦੋਂ ਅਸੀਂ ਦੇਖ ਰਹੇ ਹਾਂ, ਵੀ ਪੰਜਾਬ ਦੇ ਵਿੱਚ ਜਦੋਂ ਭਾਈ ਵੀਰ ਸਿੰਘ ਹੋਰਾਂ ਦੀ ਗੱਲ ਕਰੀਏ, ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੀ ਗੱਲ ਕਰੀਏ, ਜਿਹੜਾ ਉਹ 19ਵੀਂ ਸਦੀ ਦਾ ਸਮਾਂ ਸੀ, ਉਦੋਂ ਪੰਜਾਬੀ ਦੇ ਵੱਡੇ ਸਾਹਿਤਕਾਰ, ਗੁਰਮਤ ਦੇ ਵੱਡੇ ਸਾਹਿਤਕਾਰ ਜਿਹੜੇ ਆ, ਉਹ ਸਾਡੇ ਸਾਹਮਣੇ ਆਉਂਦੇ ਆ। ਪਰ ਹੁਣ 1984 ਤੋਂ ਬਾਅਦ ਜੇ ਅਸੀਂ ਦੇਖੀਏ, ਤਾਂ ਇੱਕ ਵੱਡਾ ਖਲਾਅ ਨਜ਼ਰ ਆ ਰਿਹਾ। ਮਤਲਬ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜੇ ਸਿੱਖ ਨੌਜਵਾਨ ਆ, ਉਹ ਕਿਤਾਬਾਂ ਲਿਖਣੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ, ਨਾਵਲ ਲਿਖਣੇ ਸ਼ੁਰੂ ਕੀਤੇ ਆ। ਪਰ ਫਿਰ ਵੀ ਪਿਛਲਾ ਇੱਕ ਲੰਮਾ ਸਮਾਂ ਖਲਾਅ ਦਾ ਰਿਹਾ। ਤਾਂ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਤੁਸੀਂ ਇਹ ਸਮਝਦੇ ਹੋ ਵੀ ਇਹਦੇ ਪਿੱਛੇ ਵੀ ਜਿਹੜਾ ਇਹ ਸਾਹਿਤ ਦੇ ਵਿੱਚ ਖਲਾਅ ਆਇਆ, ਇਹਦੇ ਤੇ ਕਿਤੇ ਨਾ ਕਿਤੇ ਉਸ ਨਸਲਕੁਸ਼ੀ ਦਾ ਅਸਰ ਰਿਹਾ? ਵੀ ਜਿਹੜੀ 1984 ਦੀ ਸਿੱਖ ਨਸਲਕੁਸ਼ੀ ਹੋਈ ਆ, ਵੀ ਉਹਦੇ ਬਾਰੇ ਜਦੋਂ ਅਸੀਂ ਇਹ ਸਮਝਦੇ ਹਾਂ ਵੀ ਉਹ ਮਹਿਜ਼ ਸਰੀਰਕ ਤੌਰ ਤੇ ਸਿੱਖਾਂ ਨੂੰ ਕਤਲ ਕੀਤਾ ਗਿਆ ਜਾਂ ਮਾਰਿਆ ਗਿਆ। ਪਰ ਮਤਲਬ ਕੀ ਤੁਹਾਨੂੰ ਲੱਗਦਾ ਵੀ ਉਹਦਾ ਅਸਰ ਸਿੱਖਾਂ ਦੀ ਸਾਹਿਤਕ ਉਸਾਰੀ ਦੇ ਉੱਤੇ ਵੀ ਪਿਆ? ਦੇਖੋ ਜਦੋਂ ਅਮ, ਸਰਕਾਰਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਇੱਕ ਬੈਡ ਐਕਸਪੀਰੀਅੰਸ ਹੁੰਦਾ ਹੈ ਨਾ, ਤੇ ਫਿਰ ਉਹ ਆਪਣਾ ਜਿਹੜਾ ਤਰੀਕਾ-ਏ-ਕਾਰ ਉਹ ਬਦਲ ਲੈਂਦੀਆਂ। ਹੁਣ 84 'ਚ ਕੀ ਹੈ, ਉਹਨਾਂ ਨੇ ਅਟੈਕ ਕੀਤਾ, ਨਸਲਕੁਸ਼ੀ ਕੀਤੀ, ਸਾਰਾ ਕੁਝ ਸਾਡੇ ਸਾਹਮਣੇ ਹੈ। ਅਕਾਲ ਤਖ਼ਤ ਸਾਹਿਬ ਤੇ ਨੁਕਸਾਨ ਕੀਤਾ, ਸਾਡੇ ਸਿੰਘ ਸ਼ਹੀਦ ਕੀਤੇ। ਉਸ ਤੋਂ ਬਾਅਦ ਆਪਰੇਸ਼ਨ ਵੁਡਰੋਜ਼ ਸੀ, ਪਿੰਡਾਂ-ਪਿੰਡਾਂ ਜਾ ਕੇ ਉਹਨਾਂ ਨੇ 94 ਬੱਚੇ ਜਿਹੜੇ ਨੇ ਉਹ ਕੱਢੇ, ਉਹਨਾਂ ਨੂੰ ਫੜਿਆ, ਮੁਕਾਬਲੇ ਬਣਾਏ ਉਹਨਾਂ ਦੇ। ਉਸ ਤੋਂ ਬਾਅਦ ਉਹਨਾਂ ਨੇ ਆਫਿਸਰ ਲਾਏ ਬਾਹਰਲੇ ਸਟੇਟਾਂ ਦੇ, ਚੁਣ-ਚੁਣ ਕੇ ਜਿਹੜੇ ਉਹ ਲਾਏ, ਜਿਨ੍ਹਾਂ ਨੇ ਜ਼ੁਲਮ ਕੀਤੇ ਸੀ ਆਪਣੇ-ਆਪਣੇ ਏਰੀਆਜ਼ ਦੇ ਵਿੱਚ। ਸਿਧਾਰਥ ਸ਼ੰਕਰ ਰੇ ਸੀ, ਜੂਲੀਅਸ ਫਰਾਂਸਿਸ ਰਿਬੇਰੋ ਸੀ, ਫਿਰ ਆਪਣਾ ਮਖੂਰ ਸੀ, ਇਜ਼ਹਾਰ ਆਲਮ ਸੀ, ਹੋਰ ਜਿੰਨੇ KPS ਗਿੱਲ ਵੀ ਈਵਨ ਬਾਹਰੋਂ ਆਏ ਸੀ। ਇਹਨਾਂ ਨੇ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ 93 'ਚ 93, 94 'ਚ ਜਦੋਂ ਲਹਿਰ ਜਿਹੜੀ ਢਿੱਲੀ ਪੈ ਗਈ, ਪਕੜ ਜਿਹੀ ਘੱਟ ਗਈ, ਫਿਰ ਉਹਨਾਂ ਨੇ ਇਹ ਸੋਚਿਆ ਕਿ ਇਹ ਚੀਜ਼ ਜਿਹੜੀ ਹੈ ਨਾ, ਇਹਨੂੰ ਅਸੀਂ ਨਸਲਕੁਸ਼ੀ ਬੰਦ ਨਹੀਂ ਕਰਨੀ, ਲੇਕਿਨ ਇਹਦਾ ਸਰੂਪ ਜਿਹੜਾ ਉਹ ਅਸੀਂ ਚੇਂਜ ਕਰ ਦੇਣਾ ਹੈਗਾ। ਫਿਰ ਉਹਨਾਂ ਨੇ ਜੀ ਅਖਾੜੇ ਲਾਉਣੇ ਸ਼ੁਰੂ ਕੀਤੇ। ਮੈਨੂੰ ਯਾਦ ਹੈ 93 'ਚ, ਹਾਂਜੀ, ਨਹੀਂ 94 'ਚ ਪ੍ਰੋਬੇਬਲੀ ਫੈਬਰਵਰੀ ਮਾਰਚ ਦੇ ਵਿੱਚ ਬਟਾਲੇ ਦੇ ਲਾਗੇ ਪਿੰਡ ਸੀ ਇੱਕ ਦਿਆਲਗੜ੍ਹ, ਕਾਫੀ ਉਹ ਸੁਖਵਿੰਦਰ ਸਿੰਘ ਪੱਪੂ ਢਡਿਆਲਾ ਨਜ਼ਾਰਾ ਉਹ ਨਹੀਂ, ਉਹ ਡਿਫਰੈਂਟ ਪਿੰਡ ਸੀ, ਇਹ ਡਿਫਰੈਂਟ ਪਿੰਡ ਹੈ।
ਤੇ ਉੱਥੇ ਉਹਨਾਂ ਨੇ ਇੱਕ ਆਰਗੇਨਾਈਜ਼ ਕੀਤਾ, ਸੱਭਿਆਚਾਰਕ ਮੇਲਾ ਲਾਇਆ ਉਹਨਾਂ ਨੇ। ਤੇ ਅਸੀਂ ਅੱਤਵਾਦ ਤੇ ਨਾ ਕਬਜ਼ਾ ਪੂਰਾ ਤਰ੍ਹਾਂ ਕੰਟਰੋਲ ਕਰ ਲਿਆ ਉਹਦੀ ਖੁਸ਼ੀ 'ਚ। ਇੱਕ ਉੱਥੇ ਉਹਨਾਂ ਨੇ ਕੀਤਾ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਰੋਹਿਤ ਚੌਧਰੀ ਸੀ ਉੱਥੋਂ ਦਾ SSP ਬਟਾਲੇ ਦਾ, ਉਹਦੀ ਨਿਗਰਾਨੀ ਦੇ ਹੇਠ। ਉਹਦੇ 'ਚ ਜਿੰਨੇ ਉਸ ਟਾਈਮ ਤੇ ਸਾਹਿਤ ਨਾਲ ਸੰਬੰਧਿਤ, ਗਾਇਕੀ ਦੇ ਨਾਲ ਸੰਬੰਧਿਤ ਜਾਂ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ ਸੰਬੰਧਿਤ ਲੋਕ ਸੀ, ਉਹਨਾਂ ਨੂੰ ਇਨਵਾਈਟ ਕੀਤਾ। ਤੇ ਉਹਨਾਂ ਨੂੰ ਖੁੱਲ੍ਹ ਸੀ ਕਿ ਤੁਸੀਂ ਜੋ ਮਰਜ਼ੀ ਗਾਓ, ਠੀਕ ਹੈ ਜੀ। ਉਹਦੇ 'ਚ ਭੰਗੜੇ ਦੀਆਂ ਟੀਮਾਂ ਮੰਗਾਈਆਂ, ਉਹਨਾਂ ਨੇ ਭੰਗੜਾ-ਭੂੰਗੜਾ ਪਾਇਆ, ਕਈ ਕੁਛ ਕੀਤਾ ਤੇ ਉਹ ਇੱਕ ਆਰੰਭਤਾ ਸੀ ਨਸਲਕੁਸ਼ੀ ਦਾ ਇੱਕ ਡਿਫਰੈਂਟ ਐਂਗਲ ਤੋਂ ਸਟਾਰਟ ਹੋਣ ਦਾ, ਇੱਕ ਆਰੰਭਤਾ ਸੀ ਉਹ। ਉਸ ਤੋਂ ਬਾਅਦ ਇਹਨਾਂ ਨੇ ਮੁੜ ਕੇ ਗੁਰਦਾਸ ਮਾਨ ਨੂੰ ਆਇਆ, ਉਹ ਲਿਆਂਦਾ, ਆਪਣੀ ਸ਼ਰਾਬ ਹੋਏ, ਆਪਣਾ ਘਰ ਦੀ ਸ਼ਰਾਬ ਹੋਏ ਤੇ ਆਪਣਾ ਪੰਜਾਬ ਹੋਏ, ਉਹ ਸੀ। ਤੇ ਫਿਲਮਾਂ ਬਣਾਈਆਂ, ਫਿਲਮਾਂ ਉਸ ਤਰੀਕੇ ਦੀਆਂ ਬਣੀਆਂ, ਡਿਫਰੈਂਟ ਤਰੀਕੇ ਦੀਆਂ। ਤੇ ਉਹ ਇਹਨਾਂ ਨੇ ਡਿਫਰੈਂਟ ਇੱਕ ਐਂਗਲ ਤੋਂ ਇੱਕ ਕਹਾਣੀ ਡਿਫਰੈਂਟ ਸਟਾਰਟ ਕੀਤੀ। ਤੇ ਮੈਨੂੰ ਯਾਦ ਆ ਮੈਂ 98, 97 'ਚ ਅੰਮ੍ਰਿਤਸਰ ਜੌਬ ਕਰਦਾ ਸੀ ਉਦੋਂ। ਤੇ ਉਦੋਂ ਇੰਨਾ ਜ਼ਿਆਦਾ ਚੇਂਜ ਆ ਗਿਆ, ਮੈਰਿਜ ਜਿਹੜੀਆਂ ਵਿਆਹ ਸ਼ਾਦੀ ਹੁੰਦੀ ਸੀ, ਲੋਕਾਂ ਨੇ ਖੁੱਲ੍ਹ ਕੇ ਖਰਚਾ ਕੀਤਾ ਉਦੋਂ, ਬਹੁਤ ਜ਼ਿਆਦਾ, ਮਤਲਬ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਬਾਹਰੋਂ ਲੋਕੀ ਸੀ, ਉਹਨਾਂ ਨੂੰ ਆ ਕੇ ਉਹਨਾਂ ਨੇ ਵਿਆਹ ਕਰਨੇ, ਬਹੁਤ ਜ਼ਿਆਦਾ ਵੱਡਾ ਖਰਚਾ ਕਰਿਆ ਕਰਨਾ। ਤੇ ਉਹ ਮੈਨੂੰ ਨਾ ਇੱਕ ਡਿਫਰੈਂਟ ਜਿਹੀ ਫੀਲਿੰਗ ਆਇਆ ਕਰੇ ਕਿ ਇਹ ਕਿੱਧਰ ਨੂੰ ਚੱਲ ਪਿਆ। ਇਹਨਾਂ ਨੇ ਐਡਵਰਟਾਈਜ਼ ਕੀਤਾ, ਜਿਹੜੇ ਅਖਬਾਰਾਂ ਤੇ ਮੀਡੀਆ ਨੇ, ਕਿ ਇਹ ਹੁਣ ਨਵਾਂ ਪੰਜਾਬ ਜਿਹੜਾ ਨਾ ਉਹ ਅੰਗੜਾਈ ਲੈ ਰਿਹਾ, ਉਹ ਆਕੜ ਲੈ ਰਿਹਾ, ਕਿ ਉਹਨੂੰ ਦੱਬਿਆ ਰੱਖਿਆ ਇੰਨੀ ਦੇਰ ਤੱਕ ਉਹਨੂੰ, ਉਹਦੀ ਮੂਵਮੈਂਟ ਜਿਹੜੀ ਰਿਸਟ੍ਰਿਕਟ ਰੱਖੀ। ਖੈਰ ਉਸ ਤੋਂ ਬਾਅਦ ਤੁਸੀਂ ਲਾਓ ਕਿ 2000 ਦੇ ਵਿੱਚ ਇਹਨਾਂ ਨੇ 98, 99, 2000 ਤੋਂ ਬਾਅਦ ਇਹਨਾਂ ਨੇ ਇੱਕ ਹੋਰ ਟ੍ਰੈਂਡ ਸਟਾਰਟ ਕੀਤਾ ਕਿ ਬੱਚੇ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਨੂੰ ਰੁੱਖ ਕਰਨ ਆਪਣਾ, ਠੀਕ ਹੈ ਜੀ। ਪਹਿਲਾਂ ਤਾਂ ਅਸੀਂ ਸੱਭਿਆਚਾਰਕ ਅੱਤਵਾਦ ਕਹਿ ਲਓ, ਉਹਦੇ ਰਾਹੀਂ ਉਹਨਾਂ ਨੇ, ਮੁੜ ਕੇ ਇਹਨਾਂ ਨੇ ਪ੍ਰਵਾਸ ਦਾ ਸ਼ੁਰੂ ਕੀਤਾ। ਪ੍ਰਵਾਸ ਕਰਕੇ ਇਹਨਾਂ ਨੇ ਖੁੱਲ੍ਹੇ ਵੇਰੀਫਿਕੇਸ਼ਨ ਦਿੱਤੀਆਂ, ਸਾਰਾ ਕੁਝ, ਜਿਹਦਾ ਮੈਂ ਵੀ ਪਾਰਟ ਸੀ। ਮੈਂ ਤੇ ਤੁਹਾਨੂੰ ਇੱਕ ਡਿਫਰੈਂਟ ਸਟੋਰੀ ਹੈ ਕਿਉਂ ਮੇਰਾ ਜਿੱਦਾਂ ਬਣਿਆ, ਪਰ ਉਹ ਹੈ ਵੀ ਉਦੋਂ ਉਹਨਾਂ ਨੇ ਖੁੱਲ੍ਹ ਕੇ ਬਾਹਰ ਭੇਜੇ। ਉਸ ਤੋਂ ਬਾਅਦ ਇੱਕ ਹੋਰ ਦੌਰ ਆਇਆ ਜਿਹਦੇ 'ਚ ਚਿੱਟੇ ਦਾ ਦੌਰ ਆਇਆ, ਨਸ਼ਿਆਂ ਦਾ ਦੌਰ ਆਇਆ। ਜਿਹੜਾ ਨਸ਼ਿਆਂ ਦਾ ਦੌਰ ਜਿਹੜਾ ਇਹਨਾਂ ਨੇ ਚਲਾਇਆ ਸੀ, ਉਹਦੇ 'ਚ ਇਹਨਾਂ ਨੂੰ ਇੱਕ ਚੀਜ਼ ਪਤਾ ਲੱਗੀ ਕਿ ਇਹ ਤੇ ਜਿਹੜੀ ਸੋਚ ਹੈ, ਇੱਕ ਰੈਵੋਲੂਸ਼ਨਰੀ ਸੋਚ ਹੈ ਜਾਂ ਇੱਕ ਪੰਥਕ ਸਿੱਖੀ ਸਿੱਖਿਆ ਗੁਰਵਿਚਾਰ ਦੀ ਸੋਚ ਹੈ, ਉਹਨੂੰ ਮਾਰਨ ਦਾ ਤਾਂ ਬਹੁਤ ਸੌਖਾ ਤਰੀਕਾ ਹੈ। ਇਹਦੇ 'ਚ ਤੇ ਆਪਣੇ ਆਪ ਨੂੰ ਕੋਈ ਨੁਕਸਾਨ ਵੀ ਨਹੀਂ ਹੈ। ਲੈਟਸ ਸੇ ਇੱਕ ਖਾੜਕੂ ਹੈ, ਉਹਦੇ ਕੋਲ ਗਰੁੱਪ ਹੈ, ਉਹਨਾਂ ਕੋਲ ਹਥਿਆਰ ਨੇ ਅੰਦਰ। ਜਦੋਂ ਤੁਸੀਂ ਉਹਨਾਂ ਨੂੰ ਮਾਰਨ ਜਾਓਗੇ ਤੇ ਅੰਦਰੋਂ ਵੀ ਗੋਲੀ ਚੱਲੇਗੀ ਤੇ ਤੁਹਾਡਾ ਨੁਕਸਾਨ ਵੀ ਹੋਏਗਾ ਪੱਕਾ, ਠੀਕ ਹੈ ਜੀ। ਪਰ ਇਹਦੇ 'ਚ ਜਿਹੜਾ ਨਸ਼ੇ ਚਲਾ ਕੇ ਤੇ ਹੋਰ ਚੀਜ਼ਾਂ ਚਲਾ ਕੇ ਜਿਹੜਾ ਕਰਨਾ, ਨਸਲਕੁਸ਼ੀ ਕਰਨੀ, ਇਹ 'ਚ ਤੇ ਤੁਹਾਡਾ ਆਪਣਾ ਖੁਦ ਦਾ ਨੁਕਸਾਨ ਨਹੀਂ। ਫਿਰ ਇਹਨੂੰ ਇਹਨਾਂ ਨੇ ਕੀਤਾ। ਫਿਰ ਉਹ ਇੱਕ ਪੰਥਕ ਸਰਕਾਰ, ਇਹਨਾਂ ਨੇ ਅਖੌਤੀ ਪੰਥਕ ਸਰਕਾਰ, ਇੱਕ ਪੰਥਕ ਮਖੌਟਾ ਪਾ ਕੇ ਉਹ ਇਹਨਾਂ ਨੇ ਇੰਪੋਜ਼ ਕੀਤੀ, ਉਹਨਾਂ ਨੂੰ ਖੁੱਲ੍ਹ ਦਿੱਤੀ। ਉਹਨਾਂ ਨੇ ਪੰਜਾਬੀ ਪਾਰਟੀ, ਅਕਾਲੀ ਦਲ ਤੋਂ ਪੰਜਾਬੀ ਪਾਰਟੀ ਬਣਾ ਲਈ ਉਹਨਾਂ ਨੇ। ਫਿਰ ਬੇਅਦਬੀਆਂ ਹੋਈਆਂ, ਫਿਰ ਸਵਾਂਗ ਰਚੇ, ਕਿੰਨਾ ਕੁਛ ਹੋਇਆ। ਫਿਰ ਇੱਕ ਟਾਈਮ ਹੋਰ ਆਇਆ ਜਦੋਂ ਗੈਂਗ ਕਲਚਰ ਜਿਹੜਾ ਉਹ ਬੜਾ ਹੋ ਗਿਆ। ਯਾਨੀ ਕਿ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ, ਤੁਸੀਂ, ਤੁਹਾਡਾ ਓਰੀਜਨਲ ਕੁਐਸਚਨ ਸੀ ਨਾ ਕਿ ਇਹ ਕਿੱਦਾਂ ਹੋਇਆ, ਇਹ ਟਵਿਸਟ ਕਿੱਦਾਂ ਆਇਆ। ਤੋ ਮੇਰੇ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਨੇ ਸੌਖੇ ਤੋਂ ਸੌਖੇ ਪੰਜਾਬੀ ਨੌਜਵਾਨੀ ਨੂੰ ਮਾਰਨ ਦੇ ਸੌਖੇ ਤੋਂ ਸੌਖੇ ਤੇ ਐਕਸੈਪਟੇਬਲ ਜਿਹੜੇ ਮੀਨਸ ਹੈ ਉਹ ਚੁਣਦੀ ਆਈ ਹੈ ਹੁਣ ਤੱਕ। ਬਿਲਕੁਲ। ਤੁਸੀਂ ਮਤਲਬ ਜਿਹੜੀ ਇਹ ਗੱਲ ਤੁਸੀਂ ਕਹੀ ਵੀ ਸਰਕਾਰਾਂ ਨੇ, ਜਿਵੇਂ ਤੁਸੀਂ ਜਵਾਬ ਦਿੱਤਾ ਕਿ ਅਖਾੜੇ ਲਗਾਉਣੇ ਸ਼ੁਰੂ ਕੀਤੇ, ਕਿ ਇੱਕ ਵਾਰ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਫੇਕ ਐਨਕਾਊਂਟਰਸ ਦੇ ਵਿੱਚ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵਿੱਚ ਕਤਲ ਕਰਕੇ, ਫਿਰ ਉਹਨਾਂ ਨੇ ਸਿੱਖਾਂ ਦੇ ਉੱਤੇ ਜਿਹੜਾ ਕਲਚਰਲ ਟੈਰਰਿਜ਼ਮ ਆ ਉਹ ਸ਼ੁਰੂ ਕੀਤਾ, ਜਿਵੇਂ ਤੁਸੀਂ ਇਹ ਸਾਰਾ ਕੁਛ ਐਕਸਪਲੇਨ ਕੀਤਾ। ਹੁਣ ਸਰਕਾਰ ਨੇ ਸਾਹਿਤ ਨੂੰ ਵਰਤਿਆ, ਲਿਖਤਾਂ ਨੂੰ ਵਰਤਿਆ, ਕਲਮਾਂ ਨੂੰ ਵਰਤਿਆ ਆਪਣਾ ਨੈਰੇਟਿਵ ਐਸਟੈਬਲਿਸ਼ ਕਰਨ ਦੇ ਲਈ। ਜਿਹੋ ਜਿਹਾ ਸਰਕਾਰ ਪੰਜਾਬ ਚਾਹੁੰਦੀ ਸੀ, ਉਹੋ ਜਿਹਾ ਪੰਜਾਬ ਬਣਾਉਣ ਦੇ ਲਈ। ਦੂਜੇ ਪਾਸੇ ਪਰ ਜਿਹੜੀਆਂ ਕਲਮਾਂ ਮਤਲਬ
ਜਦੋਂ ਇੱਕ ਪਾਸੇ ਸਰਕਾਰ ਕਲਮ ਨੂੰ ਹਥਿਆਰ ਵਾਂਗ ਵਰਤ ਰਹੀ ਆ, ਫਿਰ ਜਿਹੜੀ ਦੂਜੀ ਧਿਰ ਆ, ਜਿਵੇਂ ਸਿੱਖਾਂ ਦੀ ਗੱਲ ਕਰਾਂ, ਤਾਂ ਤੁਹਾਨੂੰ ਸਿੱਖਾਂ ਦੇ ਵਿੱਚ ਅੱਜ ਜਿਹੜੀ ਕਲਮ ਦੀ ਸਥਿਤੀ ਆ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਿ ਸਿੱਖਾਂ ਦੀ ਕਲਮ ਤੁਹਾਨੂੰ ਤੁਹਾਨੂੰ ਤਸੱਲੀ ਆ ਕਿ ਉਹ ਸਹੀ ਚੱਲ ਰਹੀ ਆ, ਜਾਂ ਉਹਦੇ 'ਚ ਘਾਟ ਆ? ਸਿੱਖਾਂ ਨੂੰ ਇਸ ਪਹਿਲੂ ਤੇ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਉਪਰਾਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ? ਖ਼ਾਸ ਤੌਰ ਤੇ ਸਾਹਿਤ ਦੇ ਵਿੱਚ, ਜਿਹਦੇ 'ਚ ਕਵਿਤਾ ਆ ਜਾਂਦੀ ਆ, ਕਹਾਣੀਆਂ ਆ ਜਾਂਦੀਆਂ ਨੇ, ਨਾਵਲ ਆ ਜਾਂਦੇ ਆ, ਲਿਖਤਾਂ ਆ ਜਾਂਦੀਆਂ ਨੇ, ਜਿਹੜੀਆਂ ਕਿ ਲੋਕਾਂ ਦੇ ਨੈਰੇਟਿਵ ਨੂੰ, ਤੁਹਾਡੇ ਨੈਰੇਟਿਵ ਨੂੰ ਲੋਕਾਂ ਦੇ ਵਿੱਚ ਲਿਜਾ ਸਕੇ। ਦੇਖੋ, ਕਵਿਤਾ ਤੇ ਕਹਾਣੀ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਮਾਨਸਿਕਤਾ ਤੇ ਅਸਰ ਪੈਂਦਾ ਹੈ, ਤੁਹਾਡੇ ਤਰੀਕਾ-ਕਾਰ ਤੇ ਅਸਰ ਪੈਂਦਾ ਹੈ, ਤੁਹਾਡੀ ਬਾਡੀ ਲੈਂਗੁਏਜ ਤੇ, ਤੁਹਾਡੇ ਰਹਿਣ-ਸਹਿਣ ਤੇ, ਤੁਹਾਡੇ ਗੱਲ ਕਰਨ ਦੇ ਲਹਿਜੇ ਤੇ ਬਹੁਤ ਜ਼ਿਆਦਾ ਫ਼ਰਕ ਪੈਂਦਾ ਹੈਗਾ ਕਹਾਣੀਆਂ ਦਾ। ਤੇ ਜਿਹੜੀ ਚੀਜ਼, ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਜਿਹੜੇ ਜੂਇਸ਼ ਸੀ ਨਾ, ਜਿਹੜੇ ਜਿਨ੍ਹਾਂ ਨੂੰ ਹਿਟਲਰ ਨੇ ਮਾਰ ਮਾਰੀ ਸੀ, ਤੇ ਉਹਨਾਂ ਨੇ ਜਦੋਂ ਆਪਣਾ ਸਾਰਾ ਜਿਹੜਾ ਨੁਕਸਾਨ ਹੈ ਉਹਦਾ ਐਨਾਲਿਸਿਸ ਕਰਨਾ ਸ਼ੁਰੂ ਕੀਤਾ, ਤਾਂ ਉਹਨਾਂ ਨੇ ਇੱਕ ਚੀਜ਼ ਆਪਣੇ ਮਨ 'ਚ ਗੰਢ ਲਈ ਕਿ ਕਿਤਾਬਾਂ ਜਿਹੜੀਆਂ ਨੇ, ਜਿਹੜਾ ਸਾਹਿਤ ਆ, ਉਹਦੇ 'ਚ ਖੋਟ ਰਲ ਸਕਦੀ ਹੈ, ਲੇਕਿਨ ਜਿਹੜੀ ਚੀਜ਼ ਤੁਹਾਨੂੰ ਤੁਹਾਡੇ ਦਾਦੇ-ਦਾਦੀਆਂ, ਪੜਦਾਦੇ-ਪੜਦਾਦੀਆਂ ਤੋਂ ਪਤਾ ਲੱਗਦੀ ਹੈ ਪੀੜ੍ਹੀ ਦਰ ਪੀੜ੍ਹੀ, ਉਹਦੇ 'ਚ ਖੋਟ ਨਹੀਂ ਰਲ ਸਕਦੀ। ਤੇ ਉਹਨਾਂ ਨੇ ਉਸ ਚੀਜ਼ ਨੂੰ ਪ੍ਰਫੁੱਲਿਤ ਕੀਤਾ ਕਿ ਇੱਕ ਕਹਾਣੀ ਜਿਹੜੀ ਹੈ ਪੀੜ੍ਹੀ ਦਰ ਪੀੜ੍ਹੀ ਤੁਰਦੀ ਆ ਰਹੀ ਹੈ, ਉਹ ਅੱਗੇ ਜਾਂਦੀ ਹੈ। ਠੀਕ ਹੈ ਜੀ। ਪਰ ਇਹ ਚੀਜ਼ ਜਿਹੜੀ ਹੈ ਨਾ, ਇਹ ਚੀਜ਼ ਸਾਡੀ ਕਮਿਊਨਿਟੀ 'ਚ ਜਾਂ ਸਿੱਖਾਂ 'ਚ ਇਹ ਘਟ ਗਈ, ਕਿਉਂਕਿ ਸੁਖਰਹਿਣੇ ਹੋ ਗਏ, ਪਰਿਵਾਰ ਸੁੰਗੜ ਗਏ, ਇੱਕ ਪੀੜ੍ਹੀ ਦਾ ਦੂਜੀ ਪੀੜ੍ਹੀ ਦੇ ਨਾਲ ਕਮਿਊਨੀਕੇਸ਼ਨ ਵੀ ਘਟ ਗਿਆ, ਤੇ ਬਾਕੀ ਜਿਹੜੇ ਕਮਿਊਨੀਕੇਸ਼ਨ ਦੇ ਮੀਨਸ ਜਿਹੜੇ ਨੇ ਉਹ ਆ ਗਏ। ਠੀਕ ਹੈ ਜੀ। ਬੱਚੇ ਜਿਹੜੇ ਨੇ ਉਹ ਉਸ ਦੇ ਵਿੱਚ ਉਲਝ ਗਏ, ਟਿਕਟੌਕ ਹੋਇਆ, ਹੋਰ ਚੀਜ਼ਾਂ ਦੇ ਵਿੱਚ ਉਲਝ ਗਏ, ਤੇ ਕਿਤਾਬਾਂ ਪੜ੍ਹਨ ਦੀ ਜਿਹੜੀ ਚੇਟਕ ਹੈ ਨਾ, ਉਹ ਥੋੜ੍ਹੀ ਜਿਹੀ ਘਟ ਗਈ। ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਇੱਕ ਜਿਹੜਾ ਲਿਖਾਰੀ ਵਰਗ ਹੈ ਨਾ, ਲਿਖਾਰੀ ਵਰਗ ਦੀ ਉਸ ਟਾਈਮ ਤੇ ਰਿਸਪੌਂਸਿਬਿਲਿਟੀ ਬਹੁਤ ਵੱਧ ਜਾਂਦੀ ਹੈ, ਜਦੋਂ ਇਸ ਤਰ੍ਹਾਂ ਦਾ ਮਾਹੌਲ ਆਸੇ-ਪਾਸੇ ਹੋ ਜਾਏ। ਆਪੋ-ਧਾਪ ਵਾਲਾ ਹਰ ਬੰਦਾ ਆਪਣੇ ਵਿੱਚ ਰੁੱਝਿਆ, ਪਰਿਵਾਰਾਂ ਦਾ ਜਿਹੜਾ ਸਰੂਪ ਹੈ ਉਹ ਡਿਫਰੈਂਟ ਹੋ ਗਿਆ, ਤੇ ਜਿਹੜੀ ਇੱਕ ਪੀੜ੍ਹੀ ਦਰ ਪੀੜ੍ਹੀ ਸਾਨੂੰ ਇੱਕ ਕਿਸੇ ਕਹਾਣੀਆਂ ਜਾਂ ਇੱਕ ਬਿਰਤਾਂਤ ਮਿਲਦੇ ਸੀ, ਉਹਨਾਂ ਤੇ ਫੁੱਲ ਸਟਾਪ ਲੱਗ ਗਿਆ, ਤੇ ਉਸ ਟਾਈਮ ਤੇ ਜਿਹੜਾ ਲਿਖਾਰੀ ਵਰਗ ਆ, ਉਹਦੀ ਰਿਸਪੌਂਸਿਬਿਲਿਟੀ ਵੱਧ ਜਾਂਦੀ ਹੈ। ਹੁਣ ਦਾ ਪ੍ਰੋਬਲਮ ਇਹ ਹੈ ਕਿ ਜਿਹੜਾ ਲਿਖਾਰੀ ਵਰਗ ਹੈ, ਉਹ ਸਰਕਾਰ ਨੇ ਖਰੀਦ ਲਿਆ। ਉਹਨਾਂ ਨੂੰ ਕਮੇਟੀਆਂ ਬਣਾ ਕੇ, ਉਹਨਾਂ ਨੂੰ ਟਰੱਸਟ ਬਣਾ ਕੇ, ਉਹਨਾਂ ਦੇ ਸਾਹਿਤ ਸਭਾਵਾਂ ਨੂੰ ਫੰਡਿੰਗ ਕਰਕੇ ਉਹਨਾਂ ਨੂੰ ਇਸ ਪਾਸੇ ਲਾ ਲਿਆ ਕਿ ਤੁਸੀਂ ਸਾਡੀ ਬੋਲੀ ਬੋਲੋ, ਜੋ ਅਸੀਂ ਕਵਾਂਗੇ ਉਹ ਤੁਸੀਂ ਬੋਲਣਾ, ਤੇ ਜੋ ਅਸੀਂ ਕਿਹਾ ਕਿ ਨਹੀਂ ਬੋਲਣਾ, ਉਹ ਤੁਸੀਂ ਨਹੀਂ ਬੋਲਣਾ। ਤੇ ਉਸ ਟਰੈਪ 'ਚ ਬਹੁਤ ਸਾਰੇ ਲੋਕ ਫਸ ਗਏ ਨੇ। ਮੈਂ ਸਾਰੇ ਨਹੀਂ ਕਹਿੰਦਾ, ਇੰਡੀਪੈਂਡੈਂਟ ਕਲਮਾਂ ਹੈਗੀਆਂ ਨੇ ਹਾਲੇ ਵੀ, ਤੇ ਪਰ ਇਸ ਚੀਜ਼ 'ਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਕਾਮਰੇਡ ਧਿਰ ਜਿਹੜੀ ਹੈ ਇੱਕ, ਉਹਨਾਂ ਦਾ ਸੀ। ਹੁਣ ਕਾਮਰੇਡ ਧਿਰ ਜਿਹੜੀ ਹੈ ਉਹ ਪ੍ਰਭਾਵਿਤ ਸੀ ਲਿਓਨ ਟਰਾਸਕੀ, ਸਟਾਲਿਨ ਤੋਂ, ਲੈਨਿਨ ਤੋਂ। ਉਹਨਾਂ ਨੇ, ਕਿਉਂਕਿ ਉਹ ਤਿੰਨ ਲੋਕ ਐਸੇ ਸੀ ਕਿ ਉਹ ਕਹਿੰਦੇ ਸੀ ਕਿ ਇਹ ਤਿੰਨ ਜਿਹੜੇ ਨਾਂ ਲਏ ਨਾ ਤੁਹਾਡੇ ਸਾਹਮਣੇ ਮੈਂ, ਲਿਓਨ ਟਰਾਸਕੀ ਤੇ ਵਲਾਦੀਮੀਰ ਲੈਨਿਨ ਤੇ ਜੋਸਫ ਸਟਾਲਿਨ, ਇਹ ਜਦੋਂ ਸਮਾਜਵਾਦ ਜਾਂ ਕਮਿਊਨਿਜ਼ਮ ਜਿਹੜਾ ਸ਼ੁਰੂ ਹੋਇਆ, ਇਹਦੇ ਮੁੱਢਲੇ ਸੰਸਥਾਪਕ ਸਨ 1917 'ਚ। ਤੇ ਮੈਨੂੰ ਯਾਦ ਹੈ ਲਿਓਨ ਟਰਾਸਕੀ ਜਿਹੜਾ ਨਾ, ਉਹ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਦਾ ਹੈ, ਆਪਣੇ ਇੱਕ ਬਿਰਤਾਂਤ 'ਚ ਲਿਖਦਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਮਾਜਵਾਦ ਸਾਰੀ ਦੁਨੀਆ 'ਚ ਫੈਲੇ, ਪੱਛਮ 'ਚ ਫੈਲੇ, ਲੰਡਨ 'ਚ, ਪੈਰਿਸ 'ਚ ਫੈਲੇ, ਤੇ ਇਹਦਾ ਰਸਤਾ ਜਿਹੜਾ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ, ਅਫਗਾਨਿਸਤਾਨ ਤੇ ਬੰਗਾਲ ਦੇ ਵਿੱਚੋਂ ਹੋ ਕੇ ਲੰਘਦਾ। ਉਸ ਮਤਲਬ ਉਹਦੇ ਮਨ 'ਚ ਇਹ ਕਿੰਨਾ ਪ੍ਰਭਾਵ ਸੀ। ਲਿਓਨ ਟਰਾਸਕੀ ਦੀ ਗੱਲ ਕਰਦਾ, ਜਿਹੜਾ ਓਰੀਜਨਲ ਸੰਸਥਾਪਕ ਸੀ ਕਾਮਰੇਡਾਂ ਦਾ, ਜਿਹੜਾ ਉਹ ਕਹਿ ਲਓ ਵੀ ਭੀਸ਼ਮ ਪਿਤਾਮਾ ਕਹਿ ਲਓ, ਕਿ ਪੰਜਾਬ ਦਾ ਉਹਨਾਂ ਦੇ ਦਿਮਾਗ ਤੇ ਕਿੰਨਾ ਜ਼ਿਆਦਾ ਅਸਰ ਸੀ। ਫਿਰ ਉਹਨਾਂ ਨੇ ਉਸ ਚੀਜ਼ ਦੇ ਬੇਸ ਤੇ ਆਪਣਾ ਕਿੰਨਾ ਸਾਹਿਤ, ਜਿਹੜਾ ਰਸ਼ੀਅਨ ਸਾਹਿਤ ਜਿਹੜਾ ਸੀ, ਔਰ ਰਸ਼ੀਅਨ ਜਿਹੜੀ ਲੇਖਕ ਸੀ ਡੋਜ਼ੀਅਰ ਸੀ, ਉਹ
ਹਿੰਦੁਸਤਾਨ ਜਿਹੜਾ ਵੰਡ ਹੋਈ ਹੈ 47 ਤੋਂ ਬਾਅਦ ਦੀਆਂ ਸਰਕਾਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਹਿਰੂ ਤੇ ਇੰਦਰਾ ਗਾਂਧੀ ਉਹਨਾਂ ਦੇ ਥਰੂ ਡੰਪ ਕੀਤਾ ਇੱਥੇ ਹਿੰਦੁਸਤਾਨ 'ਚ, ਖਾਸ ਕਰਕੇ ਪੰਜਾਬ ਦਾ ਜਿਹੜਾ ਫਿਰ ਇਹਨਾਂ ਨੂੰ ਇੱਕ ਡਿਫਰੈਂਟ ਪਾਸੇ ਲਾਇਆ। ਕਾਲਜਾਂ 'ਚ ਹੁੰਦਾ ਸੀ ਇੱਕ ਦੌਰ ਐਸਾ ਸੀ ਕਿ ਉਹ ਕਾਮਰੇਡ ਧਿਰ ਜਿਹੜੀ ਨਾ ਉਹ 5-7 ਮੁੰਡੇ ਇਕੱਠੇ ਹੋ ਕੇ ਤੇ ਉਹ ਕਾਲਜਾਂ ਦੀ ਜਿਹੜੀ ਐਂਟਰੈਂਸ ਹੈ ਨਾ ਉੱਥੇ ਖਲੋਤੇ ਹੁੰਦੇ ਸੀ, ਤੇ ਜਦੋਂ ਕੋਈ ਦਾੜੀ ਵਾਲਾ ਤੁਹਾਡੇ ਵਰਗਾ ਜਾਂ ਸਾਬਤ ਸੂਰਤ ਕੋਈ ਸਾਈਕਲ ਲੈ ਕੇ ਅੰਦਰ ਆਉਂਦਾ ਸੀ ਤੇ ਉਹਨੂੰ ਕਹਿੰਦੇ ਸੀ ਕਿ ਸੈਂਤ ਮਾਰ ਕੇ ਇੱਧਰ ਆ, ਕੱਲ ਨੂੰ ਆਪਣੀ ਦਾੜੀ ਬਣਾ ਕੇ ਆਈ। ਅਗਰ ਉਹਨੇ ਕਹਿਣਾ ਕੋਈ ਅੱਗੋਂ ਗੱਲ ਤੇ ਉਹਦੀ ਬੇਇੱਜ਼ਤੀ ਕਰਨੀ। ਬੀਬੀਆਂ ਜਿਹੜੀਆਂ ਸੀ ਸਿੱਖ ਬੀਬੀਆਂ, ਉਹਨਾਂ ਨੂੰ ਕਹਿਣਾ ਵੀ ਚੁੰਨੀ ਸਿਰ ਤੇ ਨਹੀਂ ਲੈਣੀ ਤੇ ਚੁੰਨੀ ਗਲ 'ਚ ਪਾਉਣੀ ਹੈ। ਸੋ ਇਹ ਚੀਜ਼ ਉਹਨਾਂ ਦੀ ਸੀ। ਇੱਥੇ ਕਿੰਨੇ ਡੋਜ਼ੀਅਰ ਰਸ਼ੀਅਨ ਜਿਹੜਾ ਸਾਹਿਤ ਹੈ ਉਹਦੇ ਇੱਕ ਤਾਸ਼ਕੰਦ ਜਗ੍ਹਾ ਇੱਕ ਪ੍ਰੋਬਲੀ ਉਜ਼ਬੇਕਿਸਤਾਨ 'ਚ ਹੈ, ਉੱਥੋਂ ਪੰਜਾਬੀ ਰੇਡੀਓ ਚੱਲਦਾ ਹੁੰਦਾ ਸੀ ਜਿਹੜਾ 24 ਘੰਟੇ ਪੰਜਾਬੀਅਤ ਦੇ ਬਾਰੇ ਆਪਣਾ ਵਰਸ਼ਨ ਉਹ ਕਰਦੇ ਸੀ। ਇੰਨੀ ਪਿਓਰ ਪੰਜਾਬੀ ਬੋਲਦੇ ਸੀ ਕਿ ਉਹਨਾਂ ਦੀ ਤੁਸੀਂ ਸੁਣਦੇ ਤੇ ਤੁਸੀਂ ਹੈਰਾਨ ਰਹਿ ਜਾਂਦੇ ਹਨਾ। ਉਸ ਟਾਈਮ ਦੀ ਜਿਹੜੀ ਸ਼ਾਸਕ ਸੀ ਇੰਦਰਾ ਗਾਂਧੀ, ਉਹਨੂੰ KGB ਡਾਇਰੈਕਟ ਪੈਸੇ ਦਿੰਦੀ ਹੁੰਦੀ ਸੀ ਕਿ ਕਿਸੇ ਤਰ੍ਹਾਂ ਪੰਜਾਬ ਜਿਹੜਾ ਨਾ ਉਹਨੂੰ ਆਪਣੇ ਕਬਜ਼ੇ 'ਚ, ਪੰਜਾਬ ਦੀ ਨੌਜਵਾਨੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿੰਨੇ ਦਿਨ ਤੱਕ ਆਹ ਖਿੱਤਾ ਸਾਡੇ ਥੱਲੇ ਨਹੀਂ ਆਏਗਾ ਤੇ ਅਸੀਂ ਬਾਕੀ ਦੁਨੀਆ ਤੇ ਆਪਾਂ ਨਹੀਂ ਕਰ ਸਕਦੇ ਆਪਣਾ ਪ੍ਰਭਾਵ। ਸੋ ਅਫਗਾਨਿਸਤਾਨ ਤੇ 1979 'ਚ ਉਹਨਾਂ ਨੇ ਉੱਥੇ ਕਬਜ਼ਾ ਕੀਤਾ, ਉੱਤੇ ਚੀਨ ਤੇ ਹੈ ਸੀ, ਇੱਧਰਲੇ ਪਾਸੇ ਰਸ਼ੀਆ। ਸੋ ਮੁੜ ਕੇ ਦੋ ਚੀਜ਼ਾਂ, ਬੰਗਾਲ ਪਹਿਲਾਂ ਹੀ ਉਹਨਾਂ ਦੇ ਕਬਜ਼ੇ 'ਚ ਸੀ ਬੰਗਾਲ 'ਚ, ਪਰ ਬੰਗਾਲ ਦੇ ਕਾਮਰੇਡ 'ਚ ਤੇ ਆਪਣੇ ਪੰਜਾਬੀ ਕਾਮਰੇਡ 'ਚ ਇਹ ਫਰਕ ਸੀ ਕਿ ਬੰਗਾਲੀ ਕਾਮਰੇਡ ਨੇ ਆਪਣੀ ਬੋਲੀ, ਆਪਣਾ ਧਰਮ, ਆਪਣਾ ਜਿਹੜਾ ਸੱਭਿਆਚਾਰ ਉਹ ਨਹੀਂ ਛੱਡਿਆ, ਠੀਕ ਹੈ ਜੀ। ਲੇਕਿਨ ਪੰਜਾਬੀ ਜਿਹੜੇ ਸੀ ਕਾਮਰੇਡ, ਉਹਨਾਂ ਨੇ ਤੇ ਸਾਰਾ ਕੁਝ ਹੀ ਕਰ ਦਿੱਤਾ, ਖਤਮ ਕਰ ਦਿੱਤਾ। ਉਹਨਾਂ ਨੇ ਬੋਲੀ ਦੇ ਅਗੇਂਸਟ ਗਏ, ਸੱਭਿਆਚਾਰ ਜਿਹੜਾ ਪੁਰਾਣਾ ਉਹਦੇ ਅਗੇਂਸਟ ਗਏ। ਸੋ ਮੇਰੇ ਕਹਿਣ ਦਾ ਮਤਲਬ ਕਿ ਇਸ ਸਾਰੇ ਦੇ ਵਿੱਚ ਤੁਸੀਂ ਇਹ ਹਿਸਾਬ ਲਾਓ ਕਿ ਜਿਹੜੇ ਕਾਮਰੇਡ ਧਿਰ ਆ ਉਹਨਾਂ ਨੇ ਪੰਜਾਬ ਦੀ ਬੋਲੀ, ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕਰਨ 'ਚ ਕਿੰਨਾ ਵੱਡਾ ਰੋਲ ਨਿਭਾਇਆ। ਔਰ ਇਸ ਚੀਜ਼ ਦੇ ਵਿੱਚ ਅਗਰ ਫਿਰ 1978-79 ਜਦੋਂ ਜਿਹੜੀ ਸਿੱਖਾਂ ਦੇ ਹਰਿਆਵਲ ਦਸਤੇ ਜਿਹੜੇ ਨੇ ਉਹ ਹਰ ਕਾਲਜ 'ਚ ਆ ਗਏ, ਇੱਕ ਸਿੱਖੀ ਲਹਿਰ ਸ਼ੁਰੂ ਹੋਈ, ਧਰਮ ਵਿਰੁੱਧ ਮੋਰਚਾ ਲੱਗਾ, ਤੇ ਫਿਰ ਇਹਨਾਂ ਨੂੰ ਡਰ ਲੱਗਾ ਕਿ ਸਾਡਾ ਤੇ ਜਿਹੜਾ ਇੱਕ ਮਿਸ਼ਨ ਸੀ ਉਹਦੇ ਵਿੱਚ ਤੇ ਰੁਕਾਵਟ ਬਣ ਰਹੇ ਨੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਰਾ ਕੁਝ ਕੀਤਾ, ਇਹ ਇੱਕ ਬਿੱਧ ਬਣਾਈ, ਹਰਿਮੰਦਰ ਸਾਹਿਬ ਤੇ ਅਟੈਕ ਕੀਤਾ ਤੇ ਸੰਤ ਜਰਨੈਲ ਸਿੰਘ ਜੀ ਨੇ ਸ਼ਹੀਦੀ ਪਾਈ। ਉਹ ਵੱਖਰਾ ਇੱਕ ਵਿਸ਼ਾ ਹੈ ਕਿ ਅਸੀਂ ਸਾਰੀ ਦੁਨੀਆ ਨੂੰ ਨਹੀਂ ਦੱਸ ਸਕੇ ਕਿ ਸੰਤ ਜਰਨੈਲ ਸਿੰਘ ਭਿੰਡਾਂ ਵਾਲੇ ਨੇ ਇੱਕ ਐਸੇ ਅਸ਼ਵਮੇਘ ਯੱਗ ਨੂੰ ਹੱਥ ਪਾਇਆ ਸੀ ਜਿਹੜਾ ਬੇਰੋਕ ਟੋਕ ਸਾਰੀ ਦੁਨੀਆ 'ਚ ਤੁਰਿਆ ਆਉਂਦਾ ਸੀ। ਤੁਸੀਂ ਇਹ ਹਿਸਾਬ ਲਾਓ ਕਿ ਅਗਰ ਕਮਿਊਨਿਜ਼ਮ ਜਿਹੜਾ ਪੰਜਾਬ 'ਚ ਭਾਰੂ ਹੋ ਜਾਂਦਾ ਤੇ ਫਿਰ ਸਾਰਾ ਹਿੰਦੁਸਤਾਨ ਜਿਹੜਾ, ਸਾਰਾ ਇਹ ਖਿੱਤਾ ਜਿਹੜਾ ਸਾਰਾ ਹੀ ਇਹ ਕਾਮਰੇਡਾਂ ਦੇ ਅੰਡਰ ਆ ਜਾਣਾ ਸੀ। ਪਰ ਸੰਤ ਜਰਨੈਲ ਸਿੰਘ ਭਿੰਡਾਂ ਵਾਲੇ ਨੇ ਜਿਹੜਾ, ਕਿੰਨੇ ਬੰਦੇ ਸੀ, ਵੱਧ ਤੋਂ 40-50 ਬੰਦੇ ਲੜਨ ਵਾਲੇ ਹੋਣੇ ਉਦੋਂ ਅੰਦਰ, ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜੀਆਂ ਬਾਕੀ ਤਾਕਤਾਂ ਨੇ ਉਹਨਾਂ ਦੀ ਫੇਵਰ 'ਚ ਕਿੰਨਾ ਵੱਡਾ ਕੰਮ ਕੀਤਾ, ਅਸੀਂ ਹਾਲ ਤੱਕ ਨਹੀਂ ਦੱਸ ਸਕੇ ਉਹਨਾਂ ਨੂੰ। ਬਿਲਕੁਲ ਜੀ। ਨਹੀਂ, ਤੁਸੀਂ ਜਿਵੇਂ ਇਹ ਸਾਰੀ ਮਤਲਬ ਜਿਹੜਾ ਮੇਰਾ ਸਵਾਲ ਸੀ ਕਿ ਸਾਹਿਤ ਦੀ ਅਹਿਮੀਅਤ, ਸਾਹਿਤ ਨੂੰ ਮਤਲਬ ਸਾਹਿਤ ਇਕੱਲਾ ਇਹ ਨਹੀਂ ਕਿ ਤੁਸੀਂ ਕਹਾਣੀ ਪੜ੍ਹ ਲਈ, ਆਨੰਦ ਆ ਗਿਆ, ਬਲਕਿ ਸਾਹਿਤ ਇੱਕ ਤਰ੍ਹਾਂ ਦੇ ਨਾਲ ਇੱਕ ਸੰਘਰਸ਼ ਦਾ ਹਿੱਸਾ ਹੁੰਦਾ ਹੈ। ਜੇ ਤੁਸੀਂ ਆਪਣੇ ਤਰੀਕੇ ਦੇ ਨਾਲ ਨਹੀਂ ਵਰਤ ਰਹੇ ਤਾਂ ਤੁਹਾਡਾ ਦੁਸ਼ਮਣ ਵਰਤੂਗਾ, ਤੇ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਉਹ ਚੀਜ਼ ਵਾਪਰੀ। ਪਰ ਹੁਣ ਅਸੀਂ ਗੱਲ ਨੂੰ ਅੱਗੇ ਵੀ ਇੰਟਰਵਿਊ ਦੇ ਵਿੱਚੋਂ ਪੋਜ਼ਿਟਿਵ ਗੱਲ ਜਿਹੜੀ ਆ ਵੀ ਕੋਈ ਜਾਵੇ, ਮੈਸੇਜ ਜਾਵੇ ਸਿੱਖਾਂ ਤੱਕ। ਤੁਸੀਂ ਫਿਲਮ ਦੀ ਕਹਾਣੀ ਵੀ ਲਿਖੀ, ਤੁਸੀਂ ਇਹ ਕਹਾਣੀਆਂ ਵੀ ਲਿਖ ਰਹੇ ਹੋ, ਹੋਰ ਵੀ ਨੌਜਵਾਨ ਸਾਹਿਤ ਵਾਲੇ ਜਿਹੜਾ ਹੈਗਾ ਸਬਜੈਕਟ ਆ ਉਹਦੇ ਤੇ ਕੰਮ ਕਰਨਾ ਚਾਹੁੰਦੇ ਆ, ਪਰ ਚੈਲੰਜਸ ਕੀ ਨੇ? ਕੀ ਕਮਿਊਨਿਟੀ ਦੀ ਤੁਹਾਨੂੰ ਲੱਗ ਰਿਹਾ ਵੀ ਕਮਿਊਨਿਟੀ 'ਚ ਹਜੇ ਉਹੋ ਜਿਹਾ ਮਾਹੌਲ ਨਹੀਂ ਆ, ਕੀ ਸਪੋਰਟ ਨਹੀਂ ਆ ਉਹੋ ਜਿਹੀ, ਜਾਂ ਉਹੋ ਜਿਹੀ ਇੱਜ਼ਤ ਜਿਹੜੀ ਆ ਜਿਵੇਂ ਦੀ ਸਾਹਿਤਕਾਰਾਂ ਨੂੰ ਮਿਲਣੀ ਚਾਹੀਦੀ ਆ ਜਾਂ ਲਿਖਾਰੀਆਂ ਨੂੰ ਮਿਲਣੀ ਚਾਹੀਦੀ ਆ ਉਹ ਨਹੀਂ ਮਿਲ ਰਹੀ ਆ? ਮਤਲਬ ਪੋਜ਼ਿਟਿਵ ਵੀ ਪਹਿਲੂ ਹੋਣਗੇ, ਪਹਿਲਾਂ ਆਪਾਂ ਨੈਗੇਟਿਵ ਦੀ ਗੱਲ ਕਰਦੇ ਹਾਂ, ਫਿਰ ਆਪਾਂ ਪੋਜ਼ਿਟਿਵ ਵੱਲ ਨੂੰ ਵੱਧਦੇ ਹਾਂ।
ਚੈਲੰਜਸ ਕੀ ਤੁਹਾਨੂੰ ਲੱਗ ਰਹੇ ਆ ਵੀ ਜਿਹੜੇ ਨਵੇਂ ਨੌਜਵਾਨ ਸਾਹਿਤਕਾਰ ਪੈਦਾ ਹੋਣੇ ਚਾਹੀਦੇ ਆ, ਜੇ ਉਹ ਘੱਟ ਹੋ ਰਹੇ ਆ ਤਾਂ ਉਹਦੇ ਪਿੱਛੇ ਕਾਰਨ ਕੀ ਆ? ਕਾਰਨ ਸਭ ਤੋਂ ਵੱਡਾ ਆਰਥਿਕਤਾ ਹੈ ਜੀ ਮੇਰੇ ਖਿਆਲ 'ਚ, ਕਿ ਜਦੋਂ ਤੁਹਾਨੂੰ ਇਹ ਪਤਾ ਹੈ ਕਿ ਮੈਂ ਕੋਈ ਬੁੱਕ ਲਿਖਾਂਗਾ ਤੇ ਉਹਦੀਆਂ ਕਾਪੀਆਂ ਵਿਕਣੀਆਂ ਨਹੀਂ ਹੈਗੀਆਂ, ਤੇ ਫਿਰ ਮੈਂ ਇੰਨਾ ਖਰਚਾ ਕਿਉਂ ਕਰੂੰਗਾ? ਜੇ ਮੈਂ ਆਪਣਾ ਟਾਈਮ ਦੇ ਕੇ ਕੋਈ ਚੀਜ਼ ਲਿਖਦਾ ਹਾਂ, ਜੇ ਉਹਨੂੰ ਐਕਸੈਪਟੈਂਸ ਹੀ ਨਹੀਂ ਮਿਲਣੀ, ਕਿਸੇ ਸਾਹਿਤ ਸਭਾ ਨੇ ਜਾਂ ਭਾਸ਼ਾ ਵਿਭਾਗ ਨੇ ਉਹਨੂੰ ਰਿਕਗਨਾਈਜ਼ ਹੀ ਨਹੀਂ ਕਰਨਾ, ਫਿਰ ਮੈਂ ਕਿਉਂ ਲਿਖੂੰਗਾ? ਹਾਂ, ਮੇਰੇ ਅੰਦਰ ਇਹ ਭਾਵਨਾ ਜ਼ਰੂਰ ਹੈ ਕਿ ਆਹ ਚੀਜ਼ ਗਲਤ ਹੈ, ਆਹ ਚੀਜ਼ ਠੀਕ ਹੈ। ਜਦੋਂ ਤੁਹਾਨੂੰ ਕੋਈ ਵਿਭਾਗ ਹੈ, ਭਾਸ਼ਾ ਵਿਭਾਗ ਹੈ, ਸਰਕਾਰਾਂ ਜਿਹੜੀਆਂ ਨੇ, ਉਹ ਕਹਿੰਦੀਆਂ ਨੇ ਵੀ ਠੀਕ ਹੈ, ਤੁਹਾਡੀ ਅਸੀਂ ਜਿਹੜੀ ਲਿਖਤ ਹੈ ਜਾਂ ਬੁੱਕ ਹੈ, ਉਹਨੂੰ ਅਸੀਂ ਰਿਕਗਨਾਈਜ਼ ਕਰਦੇ ਹਾਂ, ਪਰ ਇਸ ਤਰੀਕੇ ਨਾਲ ਲਿਖੋ ਤੁਸੀਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਪੰਜਾਬੀ ਟੈਕਸਟ ਬੋਰਡ 'ਚ ਇੱਕ ਆਫਰ ਹੋਈ ਮੈਨੂੰ ਕਿ ਤੁਸੀਂ ਤੁਹਾਡੀਆਂ ਕਹਾਣੀਆਂ ਅਸੀਂ ਲਾ ਸਕਦੇ ਹਾਂ, ਪਰ ਉਹਦੇ 'ਚ ਇੱਕ ਖਾਸ ਹਵਾਲਾ ਜਿਹੜਾ ਹੈ, ਉਹ ਤੁਹਾਨੂੰ ਕੱਢਣਾ ਪੈਣਾ, ਐਡਿਟ ਕਰਕੇ ਕੱਢਣਾ ਪੈਣਾ। ਉਹ ਖਾਸ ਹਵਾਲਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਿੱਖੀ ਸੰਘਰਸ਼ ਜੋ 84 'ਚ ਹੋਇਆ, ਉਹਨਾਂ ਦੇ ਹਵਾਲੇ ਕਹਿੰਦੇ ਤੁਸੀਂ ਸਾਰਾ ਕੁਝ ਠੀਕ ਲਿਖਦੇ ਹੋ, ਲੇਕਿਨ ਲਾਸਟ 'ਚ ਜਦੋਂ ਉਹ ਲਿਖਦੇ ਹੋ, ਉਹਦੇ ਨਾਲ ਸਾਰਾ ਜਿਹੜਾ ਗੜਬੜ ਹੋ ਜਾਂਦੀ ਹੈ। ਸੋ ਅਗਰ ਉਹ ਤੁਸੀਂ ਕੱਢ ਦਿਓ ਤੇ ਤੁਹਾਨੂੰ ਅਸੀਂ ਰਿਕਗਨਾਈਜ਼ ਕਰ ਸਕਦੇ ਹਾਂ। ਪਰ ਮੈਂ ਫਿਰ ਮੇਰਾ ਆਬਵੀਅਸਲੀ ਜਵਾਬ ਸੀ ਕਿ ਮੈਂ ਕਿਹਾ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ, ਤੇ ਤੁਹਾਨੂੰ ਐਜ਼ ਇਟ ਇਜ਼ ਹੀ ਰੱਖਣੀ ਪਏਗੀ। ਤੁਸੀਂ ਇਹ ਚੀਜ਼ ਮੰਨੋਗੇ ਕਿ ਜਿਹੜਾ ਸੈਂਟਰ ਸਰਕਾਰ ਹੈ, ਉਹ ਇੱਕ ਖਾਸ ਕਮੇਟੀ ਬਣਾਈ ਹੋਈ ਉਹਨਾਂ ਨੇ, ਜਿਹੜੀ ਸਿਰਫ ਇਹ ਰਿਵਿਊ ਕਰਦੀ ਕਿ ਪੰਜਾਬ ਦੇ ਸਕੂਲਾਂ 'ਚ, ਕਾਲਜਾਂ 'ਚ ਤੇ ਐਜੂਕੇਸ਼ਨਲ ਇੰਸਟੀਚਿਊਟਸ ਹੈ, ਉੱਥੇ ਕੀ ਪੜ੍ਹਾਇਆ ਜਾਂਦਾ ਹੈਗਾ, ਉਹਦਾ ਕੰਟੈਂਟ ਕੀ ਹੈਗਾ, ਉਹਦੇ ਕੰਟੈਂਟ 'ਤੇ ਕਿਸ ਦੇ ਹਵਾਲੇ ਆਉਂਦੇ ਹੈਗੇ ਨੇ। ਠੀਕ ਹੈ ਜੀ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਪੰਜਾਬ ਤੋਂ ਜਿਹੜੇ ਸ਼ਾਸਕ ਨੇ ਨਾ, ਜਿਹੜੇ ਹਾਕਮ ਨੇ, ਇੰਨਾ ਯਰਕਦੇ ਨੇ ਕਿ ਉਹਨਾਂ ਨੂੰ ਮਾੜਾ ਜਿਹਾ ਖੜਾਕ ਹੁੰਦਾ ਤੇ ਉਹਨਾਂ ਨੂੰ ਡਰ ਲੱਗਦਾ ਕਿ ਪਤਾ ਨਹੀਂ ਕੀ ਕਰ ਦਿੱਤਾ। ਸੋ ਉਹਨਾਂ ਨੇ ਹਰ ਚੀਜ਼ ਕੰਟਰੋਲ 'ਚ ਰੱਖੀ ਹੋਈ ਹੈ। ਔਰ ਆਰਥਿਕਤਾ ਦਾ ਮਸਲਾ ਜਿਹੜਾ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਹੈਗਾ ਕਿ ਮੇਨ ਆਰਥਿਕਤਾ ਹੈ। ਕੋਈ ਆਰਥਿਕ ਤੌਰ ਤੇ ਅਗਰ ਕੋਈ ਪੰਜਾਬੀ ਰਾਈਟਰ ਲਿਖਣਾ ਚਾਹੁੰਦਾ ਹੈ ਤੇ ਉਹਨੂੰ ਇਹਦੇ ਵਿੱਚੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਦਿਸਦਾ, ਉਹਨੂੰ ਆਪਣਾ ਰਿਕਗਨੀਸ਼ਨ ਨਹੀਂ ਦਿਸਦੀ। ਠੀਕ ਹੈ ਜੀ। ਸੋ ਦੂਜੀ ਗੱਲ ਇਹ ਹੈ ਕਿ ਉਹਦਾ ਧਿਆਨ ਭਟਕਾ ਦਿੱਤਾ ਹੋਇਆ। ਹੁਣ ਦੇਖੋ ਕਿੰਨਾ ਕੁਝ ਹੈ, 26-27 ਮੀਡੀਆ ਹਾਊਸਿਸ, ਜਿਨ੍ਹਾਂ ਚੋਂ ਮੇਰੇ ਖਿਆਲ ਆਲਮੋਸਟ ਸਾਰੇ ਹੀ ਉਹਨਾਂ ਨੇ ਆਪਣੇ ਕਬਜ਼ੇ 'ਚ ਕੀਤੇ ਹੋਏ ਆ। ਤੋ ਅਗਰ ਤੁਸੀਂ ਆਪਣੀ ਇੰਡੀਪੈਂਡੈਂਟ ਸੋਚ ਲੈ ਕੇ, ਆਪਣੀ ਇੰਡੀਪੈਂਡੈਂਟ ਜਿਹੜੀ ਹੈ ਇੱਕ ਬਿਰਤਾਂਤ ਲੈ ਕੇ ਉਹਨਾਂ ਚੈਨਲਾਂ ਨੂੰ ਤੁਸੀਂ ਅਪਰੋਚ ਕਰੋਗੇ, ਉਹ ਤੁਹਾਨੂੰ ਰਿਕਗਨਾਈਜ਼ ਨਹੀਂ ਕਰਨਗੇ। ਠੀਕ ਹੈ ਜੀ। ਤੋ ਮੇਨ ਮੇਰੇ ਖਿਆਲ 'ਚ ਸਭ ਤੋਂ ਵੱਡਾ ਕਾਰਨ ਆਰਥਿਕਤਾ ਹੈ। ਦੂਜਾ, ਉਹਨਾਂ ਨੂੰ ਅਕਾ ਦਿੱਤਾ ਗਿਆ ਹੈ, ਜਿਹੜੇ ਰਾਈਟਰ ਨੇ ਉਹਨਾਂ ਨੂੰ ਬਗ ਕਰਕੇ, ਉਹਨਾਂ ਨੂੰ ਇੰਟਰਪਟ ਕਰਕੇ ਵੀ ਆਹ ਕੀ ਤੁਸੀਂ ਲਿਖ ਦਿੱਤਾ, ਤੁਸੀਂ ਇਸ ਤਰ੍ਹਾਂ ਲਿਖਣਾ ਚਾਹੀਦਾ ਸੀ। ਕਿਉਂਕਿ ਹੁਣ ਜਿਹੜੇ ਨਾ ਡਿਸਕਰੇਜਮੈਂਟ ਦੇ ਇੱਕ ਤਰੀਕੇ ਜਿਹੜੇ ਨੇ ਉਹ ਬੜੇ ਡਿਫਰੈਂਟ ਨੇ। ਹੁਣ ਜਿਹੜਾ IT ਸੈੱਲ ਹੁੰਦਾ, IT ਸੈੱਲ ਦਾ ਕੀ ਕੰਮ ਹੁੰਦਾ? ਉਹਨਾਂ ਦਾ ਇਹੋ ਕੰਮ ਹੁੰਦਾ ਕਿ ਅਗਰ ਕੋਈ ਮੇਰੇ ਵਰਗਾ ਰਾਈਟਰ ਹੈ, ਕੋਈ ਇੰਡੀਪੈਂਡੈਂਟਲੀ ਸੱਚ ਲਿਖ ਰਿਹਾ ਹੈ, ਤੇ ਉਹਨਾਂ ਨੂੰ ਕਮੈਂਟ ਕਰਕੇ, ਉਹਨਾਂ ਤੇ ਰਿਪੋਰਟ ਮਾਰ ਕੇ ਉਹਨਾਂ ਨੂੰ ਇੰਨਾ ਤੰਗ ਕਰੋ ਕਿ ਉਹ ਅੱਕ ਕੇ ਹਟ ਜਾਏ ਕਿ ਦਫਾ ਕਰੋ ਯਾਰ, ਮੈਂ ਕੀ ਲੈਣਾ ਹੈਗਾ ਇਹਦੇ ਤੋਂ। ਠੀਕ ਹੈ ਜੀ। ਤੋ ਇਹ ਜਿਹੜੇ ਨੇ ਨਾ, ਇਹ ਡਿਸਕਰੇਜਮੈਂਟ ਦੇ ਸਰੂਪ ਜਿਹੜੇ ਨੇ ਉਹ ਬੜੇ ਵੱਖਰੇ ਹੋ ਗਏ ਨੇ, ਤੇ ਇਸ ਚੀਜ਼ ਨੂੰ ਟੈਕਲ ਕਰਨ ਦੇ ਤਰੀਕੇ ਜਿਹੜੇ ਨੇ ਉਹ ਸਾਨੂੰ ਖੁਦ ਆਪ ਲੱਭਣੇ ਪੈਣੇ ਨੇ। ਇਹ ਮੇਰੀ ਜਿਹੜੀ ਲਿਖਤ ਹੈ, ਮੇਰੀ ਜਿਹੜੀ ਸੋਚ ਹੈ, ਮੇਰੀ ਜਿਹੜੀ ਬਿਰਤਾਂਤ ਹੈ, ਮੇਰੇ ਕਿਤਾਬਾਂ ਨੇ, ਮੇਰੇ ਕਿੱਸੇ ਕਹਾਣੀਆਂ ਨੇ, ਇਹ ਲੋਕਾਂ ਤੱਕ ਪਹੁੰਚਣ ਵੀ, ਤੇ ਇਹਦੇ ਤੇ ਉਹਨਾਂ ਦਾ ਅਸਰ ਵੀ ਨਾ ਪਏ ਜਿਹੜੇ ਲੋਕ ਨਹੀਂ ਚਾਹੁੰਦੇ ਕਿ ਇਹ ਚੀਜ਼ਾਂ ਆਮ ਲੋਕਾਂ ਤੱਕ, ਆਮ ਬੱਚਿਆਂ ਤੱਕ, ਨੈਕਸਟ ਜਨਰੇਸ਼ਨ ਤੱਕ ਪਹੁੰਚੇ। ਸੋ ਮੇਰੇ ਖਿਆਲ 'ਚ ਠੀਕ ਹੈ ਜੀ, ਆਹ ਚੀਜ਼ ਨਹੀਂ, ਮੇਰੇ ਜਿਹੜੀ ਡਿਸਕਰੇਜਮੈਂਟ ਦੀ ਤੁਸੀਂ ਗੱਲ ਕੀਤੀ ਹੈ, ਤਾਂ ਜਿਹੜਾ TV 84 ਅਦਾਰਾ ਆ, ਇਹ ਵੀ ਬੜਾ ਫੇਸ ਕਰ ਰਿਹਾ, ਕਿਉਂਕਿ ਉਹ ਲਗਾਤਾਰ ਸਾਡੇ ਤੇ ਸਟ੍ਰਾਈਕਸ ਮਾਰਦੇ ਰਹਿੰਦੇ ਆ ਵੀ TV 84 ਦੇ ਉੱਤੇ ਮਤਲਬ ਪਾਬੰਦੀਆਂ ਲਾਉਂਦੇ ਰਹਿੰਦੇ ਆ। ਉਹ ਅਸੀਂ ਵੀ ਗੱਲ ਨੂੰ ਮਹਿਸੂਸ ਕਰਦੇ ਆ, ਕਿਉਂਕਿ ਜਿਹੜਾ ਕੰਟੈਂਟ ਅਸੀਂ ਕ੍ਰੀਏਟ ਕਰਦੇ ਆ, ਉਹ ਮਤਲਬ ਸਰਕਾਰ ਜਿਹੜੀ ਆ ਉਹ ਨਹੀਂ ਲੋਕਾਂ ਤੱਕ ਜਾਣ ਦੇਣਾ ਚਾਹੁੰਦੀ। ਤਾਂ ਇਸੇ ਤਰੀਕੇ ਦਾ ਸ਼ਾਇਦ ਤੁਸੀਂ ਜਿਹੜੇ ਉਹਨਾਂ ਲਿਖਾਰੀਆਂ ਦੀ, ਨੌਜਵਾਨਾਂ ਦੀ ਗੱਲ ਕੀਤੀ ਹੈ ਕਿ ਜਿਹੜੇ ਅੱਜ ਇਹ ਮਹਿਸੂਸ ਕਰ ਰਹੇ ਆ, ਇਹ ਅਹਿਸਾਸ ਕਰ ਰਹੇ ਆ ਕਿ ਸਾਡੇ ਲੋਕਾਂ ਦੀ ਆਵਾਜ਼
ਜਾਂ ਸਾਡਾ ਵਰਤਾਓ ਤੇ ਇਹ ਹੋਣਾ ਚਾਹੀਦਾ ਕਿ ਸਾਡੀ ਕਲਮ ਦੇ ਰਾਹੀਂ ਉਹ ਲੋਕਾਂ ਤੱਕ ਜਾਣਾ ਚਾਹੀਦਾ। ਪਰ ਉਹਨਾਂ ਨੂੰ ਕਈ ਤਰ੍ਹਾਂ ਦੀ ਡਿਸਕਰੇਜਮੈਂਟ ਜਿਹੜੀ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਉਹਦੇ 'ਚ ਪਰ ਅਸੀਂ ਹੁਣ ਤੱਕ ਦੀ ਗੱਲਬਾਤ ਤੋਂ ਹਰਪ੍ਰੀਤ ਸਿੰਘ ਜੀ ਇਹ ਗੱਲ ਸਪਸ਼ਟ ਹੋਈ ਆ ਕਿ ਤੁਸੀਂ ਇਸ ਪਹਿਲੂ ਨੂੰ ਖਾਲੀ ਨਹੀਂ ਛੱਡ ਸਕਦੇ। ਤੁਸੀਂ ਕਿਉਂਕਿ ਜਿਹੜਾ ਤੁਹਾਡਾ ਵਰਤਾਂਤ ਆ, ਤੁਹਾਡੇ ਬਾਰੇ ਲੋਕ ਜੇ ਜਾਣਨਗੇ ਜਾਂ ਤੁਹਾਡੇ ਲੋਕ ਕਿਹੋ ਜਿਹੇ ਬਣਨਗੇ, ਉਹ ਤੁਹਾਡੀਆਂ ਲਿਖਤਾਂ ਦੇ ਰਾਹੀਂ, ਕਹਾਣੀਆਂ, ਕਵਿਤਾਵਾਂ ਦੇ ਰਾਹੀਂ ਹੀ ਉਹ ਗੱਲ ਤੈਅ ਹੋਣੀ ਆ। ਤਾਂ ਇਸ ਪਹਿਲੂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ। ਤਾਂ ਉਹਦੇ 'ਚ ਹੁਣ ਮਤਲਬ ਆਖਰੀ ਆਪਾਂ ਇੰਟਰਵਿਊ ਦੇ ਅਖੀਰ ਵੱਲ ਨੂੰ ਵੱਧਦੇ ਹਾਂ। ਜਿਹੜਾ ਤੁਸੀਂ ਵੀ ਫੇਸਬੁੱਕ ਤੇ ਲਿਖਦੇ ਹੋ, ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਹੇ ਹੋ, ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਆਪਣੀਆਂ ਛੋਟੀਆਂ ਕਹਾਣੀਆਂ ਉੱਤੇ ਲਿਖ ਕੇ ਲੋਕਾਂ ਦਾ ਰਿਸਪੌਂਸ ਵੀ ਆਉਂਦਾ ਹੈ, ਲੋਕ ਪੜ੍ਹਦੇ ਵੀ ਆ। ਪਰ ਇੱਕ ਹੋਰ ਜਿਹੜਾ ਟਰੈਂਡ ਚੱਲ ਰਿਹਾ ਕਿ ਜਿਹੜੀਆਂ ਰੀਲਾਂ ਹੋ ਗਈਆਂ ਜਾਂ ਟਿਕਟੋਕ, ਇੰਸਟਾਗ੍ਰਾਮ ਜਿਹੜਾ ਇਹ ਪ੍ਰਚਲਨ ਚੱਲਿਆ ਆ, ਇਹਦੇ ਨਾਲ ਜਿਹੜੀ ਅਸੀਂ ਕਹਿ ਸਕਦੇ ਹਾਂ ਟਾਈਮ ਫਰੇਮ ਆ, ਕਿਸੇ ਚੀਜ਼ ਦੇ ਉੱਤੇ ਕੰਸੰਟਰੇਟ ਕਰਨ ਦਾ, ਉਹ ਬੜਾ ਘਟਾ ਦਿੱਤਾ ਗਿਆ ਹੈ। ਜਿਹਦੇ ਬਾਰੇ ਦੁਨੀਆ ਦੇ ਥਿੰਕਰਸ ਇਹ ਵੀ ਕਹਿ ਰਹੇ ਆ ਕਿ ਜਿਹੜੀਆਂ ਮਤਲਬ ਜਿਹੜੀ ਦੁਨੀਆ ਦੀ ਐਸਟੈਬਲਿਸ਼ਮੈਂਟ ਆ, ਉਹ ਲੋਕਾਂ ਨੂੰ ਡੱਲ ਕਰਨਾ ਚਾਹੁੰਦੀ ਆ, ਕਿ ਲੋਕ ਸੋਚ ਨਾ ਸਕਣ, ਲੋਕ ਕਿਸੇ ਗੱਲ ਤੇ ਕੰਸੰਟਰੇਟ ਨਾ ਕਰ ਸਕਣ, ਬਸ ਲੋਕ ਇੱਕ ਮਸ਼ੀਨ ਦੇ ਵਾਂਗ ਜਿੱਦਾਂ ਉਹ ਨਚਾਉਣਾ ਚਾਹੁੰਦੇ ਆ, ਉਵੇਂ ਨੱਚਣ। ਤਾਂ ਅਸੀਂ ਵੀ ਇਸ ਦੁਨੀਆ ਦੇ ਵਿੱਚ, ਸਿੱਖ ਵੀ ਇਸੇ ਦੁਨੀਆ ਦਾ ਹਿੱਸਾ ਨੇ, ਤਾਂ ਉਹ ਪ੍ਰੋਬਲਮਸ ਸਿੱਖ ਵੀ ਫੇਸ ਕਰ ਰਹੇ ਆ। ਹੁਣ ਤੁਹਾਨੂੰ ਕੀ ਲੱਗਦਾ ਕਿ 2 ਤਰੀਕੇ ਨੇ, ਬਿਲਕੁਲ ਇਹ ਲਹਿਰ ਸ਼ੁਰੂ ਕੀਤੀ ਜਾਵੇ ਕਿ ਕਿਤਾਬਾਂ ਜਿਹੜੀਆਂ ਆ, ਮਤਲਬ ਉਹੀ ਇੱਕੋ ਇੱਕ ਹੱਲ ਆ, ਲਿਖਤਾਂ ਹੀ ਇੱਕੋ ਇੱਕ ਹੱਲ ਆ, ਉੱਧਰ ਨੂੰ ਮੋੜਿਆ ਜਾਵੇ, ਜਾਂ ਫਿਰ ਕੁਛ ਲੋਕ ਇਹ ਵੀ ਕਹਿੰਦੇ ਨੇ ਕਿ ਨਹੀਂ, ਸੋਸ਼ਲ ਮੀਡੀਆ ਨੂੰ ਹੀ ਤੁਸੀਂ ਜਾਂ ਰੀਲਾਂ ਜਾਂ ਜਿਹੜਾ ਸ਼ਾਰਟ ਟਾਈਮ ਫਰੇਮ ਆ, ਉਸੇ ਨੂੰ ਯੂਜ਼ ਕਰਕੇ ਜਾਂ ਜਿਹੜਾ ਉਹ ਬਿਹੇਵੀਅਰ ਬਣ ਰਿਹਾ, ਉਹਦੇ ਵਿੱਚ ਹੀ ਰਹਿ ਕੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਉਹ ਵੀ ਟੂਲ ਕਈ ਲੋਕ ਯੂਜ਼ ਕਰ ਰਹੇ ਆ। ਮੈਂ ਇਹ ਸਵਾਲ ਇਸ ਕਰਕੇ ਕਰ ਰਿਹਾ ਕਿਉਂਕਿ ਜੇ ਤੁਸੀਂ ਡਿਸਾਈਡ ਕਰਦੇ ਹੋ, ਤੁਸੀਂ ਮੇਰੀ ਗੱਲ ਨੂੰ ਸਮਝਿਓ ਕਿ ਜੇ ਤੁਸੀਂ ਇਹ ਡਿਸਾਈਡ ਕਰਦੇ ਹੋ ਕਿ ਤੁਹਾਨੂੰ ਕਿਤਾਬਾਂ ਵੱਲ ਨੂੰ ਵਧਣਾ ਪੈਣਾ, ਫਿਰ ਸਿੱਖ 5-10 ਸਾਲ ਲਾਉਣ ਇਸ ਗੱਲ ਦੇ ਉੱਤੇ, ਸਿੱਖ ਆਰਗੇਨਾਈਜੇਸ਼ਨਸ, ਕਿ ਇਹ ਜਿਹੜਾ ਕਲਚਰ ਆ, ਇਹਨੂੰ ਸੈੱਟ ਕੀਤਾ ਜਾਵੇ ਤੇ ਦੂਜੇ ਨੂੰ ਡਿਨਾਈ ਕੀਤਾ ਜਾਵੇ ਬਿਲਕੁਲ। ਪਰ ਜੇ ਉਹ ਦੂਜਾ ਤੁਹਾਨੂੰ ਲੱਗਦਾ ਵੀ ਉਹ ਸਾਰਥਕ ਹੈ, ਉਹਦੇ ਰਾਹੀਂ ਵੀ ਕੁਛ ਨਾ ਕੁਛ ਹਾਸਲ ਕੀਤਾ ਜਾ ਸਕਦਾ, ਦੈਨ ਫਿਰ ਫਾਈਨ ਆ, ਫਿਰ ਜਿਵੇਂ ਚੱਲ ਰਿਹਾ ਉਵੇਂ ਚੱਲਣਾ ਚਾਹੀਦਾ। ਤੁਸੀਂ ਕੀ ਸਮਝ ਰਹੇ ਹੋ? ਵੀ ਅਗਲਾ ਜਿਹੜਾ ਕਿਹੋ ਜਿਹੀ ਨੀਤੀ ਜਿਹੜੀ ਆ ਉਹ ਸਿੱਖ ਆਰਗੇਨਾਈਜੇਸ਼ਨਾਂ ਨੂੰ ਬਣਾਉਣੀ ਚਾਹੀਦੀ ਆ? ਦੇਖੋ, ਜਿੱਥੋਂ ਵੀ ਸਾਨੂੰ ਥੋੜਾ ਬਹੁਤ ਵੀ ਫਾਇਦਾ ਹੁੰਦਾ ਹੈ ਨਾ, ਜੇ ਕਿਤਾਬਾਂ ਦੇਖ ਲਓ, ਕਿਤਾਬਾਂ ਦੀ ਤੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਤੁਸੀਂ। ਮੈਂ ਆਪਣਾ ਆਰਗੂਮੈਂਟ ਦੇਣ ਜੋ ਤੁਸੀਂ ਕੁਐਸਚਨ ਕਰ ਰਹੇ ਸੀ, ਮੈਂ ਉਦੋਂ ਹੀ ਬਣਾ ਲਿਆ ਸੀ ਕਿ ਮੈਂ ਆਹ ਜਵਾਬ ਦੇਣਾ ਹੈ। ਦੋਨਾਂ ਨੂੰ ਅਸੀਂ ਨਹੀਂ ਛੱਡ ਸਕਦੇ, ਠੀਕ ਹੈ ਜੀ। ਕਿੰਨਾ ਟਾਈਮ ਕਿਤਾਬ ਤੇ ਦੇਣਾ ਹੈ, ਕਿੰਨਾ ਟਾਈਮ ਸੋਸ਼ਲ ਮੀਡੀਆ ਤੇ ਦੇਣਾ ਹੈ, ਉਹ ਅਸੀਂ ਖੁਦ ਇੰਡੀਵਿਜੂਅਲ ਤੌਰ ਤੇ ਡਿਸਾਈਡ ਕਰਨਾ ਹੈਗਾ, ਠੀਕ ਹੈ ਜੀ। ਹੁਣ ਜਿਹੜਾ ਬੰਦਾ ਕਿਤਾਬ ਨਹੀਂ ਪੜ੍ਹਦਾ, ਉਹ ਆਰਗੂਮੈਂਟ ਇਹ ਦਿੰਦਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ, ਠੀਕ ਹੈ ਜੀ। ਮੈਂ ਆਪਣੇ ਬੱਚੇ ਵੀ ਪਾਲਣੇ ਹੈਗੇ, ਮੈਂ ਦਿਹਾੜੀ ਵੀ ਕਰਨੀ ਹੈ, ਮੈਂ ਆਪਣਾ ਆਪਦਾ ਵੀ ਖਿਆਲ ਰੱਖਣਾ। ਤਾਂ ਮੇਰੇ ਕੋਲ ਫ਼ੋਨ ਹੈ, ਮੈਂ ਫ਼ੋਨ ਤੇ ਮੇਰੇ ਕੋਲ ਪੜ੍ਹਨਾ ਈਜ਼ੀ ਹੈਗਾ, ਠੀਕ ਹੈ ਜੀ। ਜੇ ਅਸੀਂ ਉਹਨੂੰ ਕਹੀਏ ਕਿ ਨਹੀਂ ਜੀ ਤੂੰ ਫ਼ੋਨ ਛੱਡ ਦੇ ਤੇ ਤੂੰ ਸਿਰਫ਼ ਕਿਤਾਬਾਂ ਪੜ੍ਹਿਆ ਕਰ, ਉਹ ਵੀ ਪੋਸੀਬਲ ਨਹੀਂ ਹੈ, ਠੀਕ ਹੈ ਜੀ। ਜੇ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਫ਼ੋਨ ਤੇ ਹੀ ਕਰੀ ਜਾ, ਤੇਰੇ ਕੋਲ ਟਾਈਮ ਸ਼ਾਰਟ ਹੈ, ਤੂੰ ਹਵਾਲੇ ਵਾਸਤੇ ਕਿਤਾਬਾਂ ਦਾ ਰੈਫਰੈਂਸ ਵਾਸਤੇ ਜਾਂ ਹਵਾਲੇ ਵਾਸਤੇ ਕਿਤਾਬਾਂ ਦਾ ਕਹਿਣਾ ਬਿਲਕੁਲ ਛੱਡ ਦੇ, ਉਹ ਵੀ ਗਲਤ ਹੈ ਜੀ, ਉਹ ਵੀ ਪੋਸੀਬਲ ਨਹੀਂ ਹੈ ਜਾਂ ਐਥੀਕਲੀ ਰਾਈਟ ਨਹੀਂ ਹੈ। ਤਾਂ ਮੇਰਾ ਪੁਆਇੰਟ ਆਫ ਵਿਊ ਇਹ ਹੈ ਕਿ ਜਿਹੜਾ ਡਿਟੇਲਡ ਤੇ ਲੰਮਾ ਤੇ ਬਹੁਤ ਸਾਰਾ ਡਿਸਕ੍ਰਿਪਟਿਵ ਸਾਹਿਤ ਜਿਹੜਾ ਲਿਖਣ ਦਾ ਦੌਰ ਖਤਮ ਨਹੀਂ ਹੋਇਆ, ਥੋੜ੍ਹਾ ਜਿਹਾ ਘੱਟ ਗਿਆ। ਉਹਦੇ ਪਿੱਛੇ ਇਹ ਹੈ ਕਿ ਲੋਕਾਂ ਕੋਲ ਟਾਈਮ ਇਹ 24 ਘੰਟੇ ਹੀ ਹੈ। ਇਹਨਾਂ ਕੋਲ ਟਿਕਟੋਕ ਹੈ, ਇੰਸਟਾਗ੍ਰਾਮ ਹੈ, ਫਿਰ ਫੇਸਬੁੱਕ ਹੈ, ਫਿਰ ਵਟਸਐਪ ਹੈ, ਹੋਰ ਕਿੰਨਾ ਕੁਝ ਹੈ, ਤੇ ਉਹ ਸਾਰੇ ਨੂੰ ਉਹਨਾਂ ਨੇ ਡਿਸਟਰੀਬਿਊਟ ਕਰਨਾ ਹੈ 24 ਘੰਟੇ ਦੇ ਵਿੱਚ। ਤੋ ਸਾਹਿਤ ਜਿਹੜਾ ਹੈ ਉਹ ਥਰੂ ਆਡੀਓ ਬੁੱਕਸ ਜਿਹੜਾ ਹੈਗਾ ਉਹਦੇ ਥਰੂ ਜਾ ਸਕਦਾ ਹੈ। ਜਿਸ ਤਰ੍ਹਾਂ ਜਿਹੜਾ ਮੈਥਡ ਮੈਂ ਯੂਜ਼ ਕਰਦਾ ਉਸ ਤਰੀਕੇ ਨਾਲ ਵੀ ਹੋ ਸਕਦਾ। ਜਿਹੜਾ ਛੋਟੇ ਜਿਹੜੇ ਆਡੀਓ ਕਲਿੱਪਸ ਨੇ ਉਹਦੇ ਥਰੂ ਵੀ ਹੋ ਸਕਦਾ। ਪਰ ਇਹ ਹੈ ਵੀ ਸਾਨੂੰ ਜੋ ਟੈਕਨੋਲੋਜੀ ਹੈ ਉਹਦਾ ਹਾਣ ਬਣਨਾ ਪੈਣਾ ਹੈਗਾ। ਜੋ ਕੰਟੈਂਪਰੇਰੀ ਜਿਹੜੀ ਸਾਡੀ ਟੈਕਨੋਲੋਜੀ ਹੈ ਉਹਦਾ ਸਮਕਾਲੀਨ ਬਣ ਕੇ ਸਾਨੂੰ ਕੋਈ ਨਾ ਕੋਈ ਹੱਲ ਲੱਭਣਾ ਪੈਣਾ। ਹੱਲ ਇਹੋ ਹੀ ਹੈ ਕਿ
ਜਿਹੜੇ ਰਾਈਟਰ ਨੇ ਉਹ ਅਵੇਲੇਬਲ ਮੀਨਸ ਦੇ ਵਿੱਚ ਇੰਨਾ ਕੁ ਸਾਹਿਤ ਜਿਹੜਾ ਉਹ ਇਨਕਲਕੇਟ ਕਰਦੇ ਨੇ, ਉਹ ਇੰਨਾ ਕੁ ਉਹਦੇ 'ਚ ਇਨਪੁਟ ਉਹਨਾਂ ਦੀ ਇੰਨੀ ਕੁ ਹੋਣੀ ਚਾਹੀਦੀ ਕਿ ਜਿਹੜੇ ਬੰਦੇ ਕੋਲ ਟਾਈਮ ਸ਼ਾਰਟ ਹੈ ਉਹ ਈਜ਼ੀਲੀ ਪੜ੍ਹ ਸਕੇ। ਠੀਕ ਹੈ ਜੀ। ਉਹ ਦੇਖ ਕੇ ਹਾਂਜੀ ਆਹ ਸਟੋਰੀ ਆਈ ਹੈ, ਠੀਕ ਹੈ ਜੀ, ਉਹਦੇ ਮਨ ਤੇ ਇੰਨਾ ਅਸਰ ਹੋਏ, ਛੋਟੀ ਲਿਖਤ ਦਾ ਇੰਨਾ ਅਸਰ ਹੋਏ ਕਿ ਉਹ ਆਪਣੇ ਆਪ ਨੂੰ ਬੈਟਰ ਫੀਲ ਕਰੇ ਰਾਦਰ ਦੈਨ ਕਿ ਬਹੁਤ ਲੰਮੀ ਚੌੜੀ ਇੱਕ ਕਿਤਾਬ ਪੜ੍ਹਨ ਤੋਂ ਬਾਅਦ ਉਹਨੂੰ ਜੋ ਮਿਲਣਾ ਉਹ ਛੋਟੀ ਲਿਖਤ ਵਿੱਚ ਅਗਰ ਉਹਨੂੰ ਮਿਲ ਜਾਂਦਾ ਤੇ ਉਹ ਮੇਰੇ ਖਿਆਲ 'ਚ ਉਹ 'ਚ ਮਾੜੀ ਗੱਲ ਨਹੀਂ ਹੈ। ਤੇ ਦੂਜੀ ਗੱਲ ਇਹ ਹੈ ਕਿ ਹਰ ਚੀਜ਼ ਦੇ ਮਾੜੇ ਪੱਖ ਹੁੰਦੇ ਨੇ, ਹਰ ਚੀਜ਼ ਦੇ ਚੰਗੇ ਪੱਖ ਹੁੰਦੇ ਨੇ। ਚੰਗੇ ਪੱਖ ਨੂੰ ਆਪਣੀ ਲਾਈਫ 'ਚ ਇੰਟਰੋਡਿਊਸ ਕਰਨਾ ਜਾਂ ਮਾੜੇ ਪੱਖ ਨੂੰ ਇੰਟਰੋਡਿਊਸ ਕਰਨਾ ਉਹ ਸਾਡੇ ਆਪਣੇ ਤੇ ਡਿਪੈਂਡ ਕਰਦਾ ਹੈਗਾ। ਤੇ ਉਹਦੇ ਵਾਸਤੇ ਮੇਰੇ ਖਿਆਲ 'ਚ ਗੁਰਬਾਣੀ ਦਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਗੁਰਬਾਣੀ ਜਿਹੜੀ ਉਹ ਯੁਗੋ ਯੁਗ ਅਟੱਲ ਹੈਗੀ ਹੈ। ਇਹਨੇ ਅੱਗੇ ਵੀ ਰਹਿੰਦੀ ਦੁਨੀਆ ਤੱਕ ਸਾਡਾ ਮਾਰਗਦਰਸ਼ਨ ਕਰਦੇ ਰਹਿਣਾ। ਸੋ ਗੁਰਬਾਣੀ 'ਚ ਹਰ ਚੀਜ਼ ਦਾ ਹੱਲ ਹੈ। ਈਵਨ ਜਿਹੜਾ ਪ੍ਰੈਜ਼ੈਂਟ ਆਪੋ ਧਾਕ ਪਈ ਹੈ ਉਸ ਚੀਜ਼ ਦਾ ਵੀ ਹੱਲ ਹੈ। ਸੋ ਮੇਰੇ ਖਿਆਲ 'ਚ ਕਿਤਾਬਾਂ, ਸੋਸ਼ਲ ਮੀਡੀਆ ਤੇ ਗੁਰਬਾਣੀ ਅਗਰ ਇਹਨਾਂ ਤਿੰਨਾਂ ਦਾ ਇੱਕ ਮਿਲਗੋਬਾ ਜਾਂ ਪ੍ਰੋਪਰ ਕੋਰਿਲੇਸ਼ਨ ਬਣ ਜਾਏ ਤੇ ਇਹਦਾ ਕੋਈ ਇਸ ਤੋਂ ਵਧੀਆ ਹੋਰ ਅਲਟਰਨੇਟ ਸਾਡੇ ਕੋਲ ਹੈ ਨਹੀਂ। ਬਿਲਕੁਲ ਜੀ, ਹਰਪ੍ਰੀਤ ਸਿੰਘ ਜੀ, ਬੜੀ ਵਧੀਆ ਗੱਲਬਾਤ ਜਿਹੜੀ ਆ ਇਹ ਹੋਈ ਆ। ਲਗਭਗ ਕਾਫ਼ੀ ਸਮਾਂ ਵੀ ਜਿਹੜਾ ਆ ਤੁਹਾਡਾ ਲਿਆ ਗੱਲਬਾਤ ਕਰਨ ਦੇ ਲਈ। ਪਰ ਜਿਹੜੀ ਸਾਰੀ ਗੱਲਬਾਤ ਦੇ ਵਿੱਚੋਂ ਮਤਲਬ ਜਦੋਂ ਮੈਂ ਤੁਹਾਨੂੰ ਇਹ ਕਾਲ ਲਾਈ ਸੀ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤੁਹਾਡੀਆਂ ਕਹਾਣੀਆਂ ਪੜ੍ਹ ਕੇ, ਤਾਂ ਮਤਲਬ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਇਸ ਪ੍ਰੋਗਰਾਮ ਦੇ ਰਾਹੀਂ ਕਿ ਜਿਹੜੇ ਜਿਹੜੇ ਕੁਛ ਭਾਵੇਂ ਉਹ ਪੋਲੀਟੀਕਲੀ ਜਿਹੜੇ ਪੋਜ਼ੀਟਿਵ ਜਿਹੜੇ ਐਟੀਟਿਊਡਸ ਨੇ ਉਹ ਡਿਵੈਲਪ ਕਰ ਸਕੀਏ ਕੌਮ ਦੇ ਵਿੱਚ। ਚਾਹੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਆਦਤਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਸਹੀ ਦਿਸ਼ਾ ਦੇ ਵਿੱਚ ਜਿਹੜੀ ਤੁਹਾਡੀ ਕੌਮ ਆ ਉਹ ਤੁਰ ਸਕਦੀ ਆ। ਤੇ ਉਹਦੇ 'ਚ ਕਿਤਾਬਾਂ ਪੜ੍ਹਨਾ ਮੈਨੂੰ ਲੱਗਦਾ ਕਿ ਇੱਕ ਬੜੀ ਅਹਿਮ ਲੋੜ ਆ ਉਸ ਚੀਜ਼ ਦੀ। ਕਿਉਂਕਿ ਜਿਵੇਂ ਤੁਸੀਂ ਗੱਲਬਾਤ ਸਾਰੀ ਦੇ ਵਿੱਚ ਦੱਸਿਆ ਕਿ ਕਿਵੇਂ 1984 ਤੋਂ ਲੈ ਕੇ ਤੇ ਅੱਜ ਤੱਕ ਕਮਿਊਨਿਸਟਾਂ ਤੋਂ ਲੈ ਕੇ ਇੰਡੀਅਨ ਸਟੇਟ ਨੇ ਸਾਹਿਤ ਦੇ ਰਾਹੀਂ ਸਿੱਖਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਸਾਹਿਤ ਦੇ ਰਾਹੀਂ ਸਿੱਖਾਂ ਦੀ ਸੋਚ ਜਿਹੜੀ ਆ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤੇ ਉਹ ਅੱਜ ਵੀ ਲਗਾਤਾਰ ਉਹ ਕੋਸ਼ਿਸ਼ਾਂ ਕਰ ਰਹੇ ਆ। ਤਾਂ ਉਹਦਾ ਜਿਹੜਾ ਕਾਊਂਟਰ ਆ ਉਹ ਸਿੱਖ ਆਪਣਾ ਸਾਹਿਤ ਜਿਹੜਾ ਆ ਉਹ ਲਿਖ ਕੇ, ਆਪਣਾ ਸਾਹਿਤ ਉਸਾਰ ਕੇ, ਆਪਣੀਆਂ ਸਾਹਿਤਕ ਸਭਾਵਾਂ ਉਸਾਰ ਕੇ ਹੀ ਜਿਹੜਾ ਉਹਦਾ ਕਾਊਂਟਰ ਆ ਉਹ ਕਰ ਸਕਦੇ ਆ। ਤਾਂ ਉਹਦੇ ਲਈ ਇਹ ਸਿੱਖ ਪਰਿਵਾਰਾਂ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਜਿੱਥੇ ਅੱਜ ਸਿੱਖ ਇਹ ਗੱਲ ਸਮਝਦੇ ਆ ਕਿ ਕਿਸੇ ਸਮੇਂ ਜਿਵੇਂ ਜਿਊਸ ਨੇ ਇਹ ਗੱਲ ਸਮਝੀ ਸੀ ਕਿ ਸਾਡੀ ਨਸਲਕੁਸ਼ੀ ਹੋਈ ਆ, ਅਸੀਂ ਆਪਣਾ ਰਾਜ ਹਾਸਲ ਕਰਨਾ ਆ, ਅਸੀਂ ਆਪਣਾ ਰਾਜ ਲੈਣਾ ਆ। ਉਹੀ ਨਸਲਕੁਸ਼ੀ ਦਾ ਜਸਟਿਸ ਆ, ਉਹੀ ਤੁਹਾਨੂੰ ਅਗਲੀਆਂ ਨਸਲਕੁਸ਼ੀਆਂ ਤੋਂ ਬਚਾ ਸਕਦਾ ਆ। ਤਾਂ ਸਿੱਖਾਂ ਦਾ ਵੀ ਅੱਜ ਇੱਕ ਵੱਡਾ ਹਿੱਸਾ ਘਰ-ਘਰ ਦੇ ਵਿੱਚ ਇਹ ਗੱਲ ਸਪਸ਼ਟ ਹੋ ਚੁੱਕੀ ਆ ਵੀ ਜਿਹੜੇ ਸਿੱਖ ਆ ਉਹਨਾਂ ਦਾ ਇੱਕੋ ਇੱਕ ਜਸਟਿਸ, ਇੱਕੋ ਇੱਕ ਹੱਲ ਜਿਹੜਾ ਆ ਆਪਣਾ ਕੌਮੀ ਘਰ ਆ। ਪਰ ਉਹ ਕੌਮੀ ਘਰ ਦੀ ਜਿਹੜੀ ਪ੍ਰਾਪਤੀ ਆ, ਉਹਦੀ ਉਸਾਰੀ ਆ, ਉਹ ਤੁਸੀਂ ਬਿਨਾਂ ਆਪਣਾ ਸਾਹਿਤ ਰਚਿਆਂ, ਬਿਨਾਂ ਆਪਣਾ ਵਰਤਾਂਤ ਉਸਾਰਿਆਂ ਤੁਸੀਂ ਨਹੀਂ ਕਰ ਸਕਦੇ। ਤਾਂ ਜਦੋਂ ਤੱਕ ਤੁਹਾਡੇ ਬੱਚੇ ਤੁਹਾਡੇ ਦੁਸ਼ਮਣ ਦੇ ਰਾਹੀਂ ਇਹ ਸਮਝਣਗੇ ਕਿ ਤੁਸੀਂ ਕੀ ਹੋ, ਤੁਸੀਂ ਕਿਵੇਂ ਸੋਚਣਾ ਆ, ਤੁਸੀਂ ਕਿਵੇਂ ਦੇਖਣਾ ਆ, ਤਾਂ ਉਦੋਂ ਤੱਕ ਉਹ ਆਪਣੇ ਘਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਤਾਂ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਇਹ ਕਹਾਣੀਆਂ ਦੇ ਰਾਹੀਂ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿੰਦੇ ਹਾਂ ਕਿ ਹਰਪ੍ਰੀਤ ਸਿੰਘ ਜਵੰਦਾ ਦਾ ਜਿਹੜਾ ਫੇਸਬੁੱਕ ਜਿਹੜਾ ਪੇਜ ਆ, ਤੁਹਾਡਾ ਅਕਾਊਂਟ ਆ, ਉਹਦੇ ਰਾਹੀਂ ਉਹ ਕਹਾਣੀਆਂ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ ਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਜ਼ਰੂਰ ਕਿਸੇ ਕਿਤਾਬ ਦੇ ਰੂਪ ਦੇ ਵਿੱਚ ਆਪਣੀਆਂ ਲਿਖਤਾਂ ਨੂੰ ਜ਼ਰੂਰ ਤੁਸੀਂ ਲੈ ਕੇ ਆਓ ਨੇੜਲੇ ਭਵਿੱਖ ਦੇ ਵਿੱਚ। ਤੇ ਕਿਤਾਬਾਂ ਬਾਰੇ ਵੀ ਮੇਰਾ ਇੱਥੋਂ ਦੀ ਆਬਜ਼ਰਵੇਸ਼ਨ ਆ ਤੇ ਪੰਜਾਬ ਦੀ ਵੀ ਕਿ ਪਿਛਲੇ 2-3 ਸਾਲਾਂ ਤੋਂ ਹਰਪ੍ਰੀਤ ਸਿੰਘ ਜੀ ਬਹੁਤ ਰੁਝਾਨ ਵਧਿਆ ਆ। ਮਤਲਬ ਹੁਣ ਕਿਤਾਬਾਂ ਜਿਹੜੀਆਂ ਪੜ੍ਹਨ ਲੱਗੇ ਆ ਤੇ ਖ਼ਾਸ ਤੌਰ ਤੇ ਉਹਦੇ ਤੇ ਅਸਰ ਜਿਵੇਂ ਗੀਤਾਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਹੁਣ ਗੀਤ ਗਾ ਰਹੇ ਆ, ਜਿਹੜੇ ਉਹ ਪੁਰਾਣੇ ਗੁਰਦਾਸ ਮਾਨਰਾਂ ਤੋਂ ਬਾਅਦ ਦੀ ਹੁਣ ਦੀ ਜਿਹੜੀ ਪੀੜ੍ਹੀ ਖ਼ਾਸ ਤੌਰ ਤੇ ਕਿਸਾਨ ਸੰਘਰਸ਼ ਤੋਂ ਬਾਅਦ, ਉਹ ਜਿਵੇਂ ਰੈਫਰੈਂਸ ਕੋਟ ਕਰਦੇ ਆ ਕਿਤਾਬਾਂ ਨੂੰ ਆਪਣੇ ਗੀਤਾਂ ਦੇ ਰਾਹੀਂ, ਤਾਂ ਉਹਦੇ ਨਾਲ ਵੀ ਬਹੁਤ ਜ਼ਿਆਦਾ ਨੌਜਵਾਨਾਂ ਦੇ ਵਿੱਚ ਕਿਤਾਬਾਂ ਖਰੀਦਣ ਦਾ ਤੇ ਕਿਤਾਬਾਂ ਦੇ ਵਿੱਚ ਕੀ ਆ ਉਹ ਚੀਜ਼ ਪੜ੍ਹਨ ਦਾ ਰੁਝਾਨ ਵਧਿਆ ਆ। ਤਾਂ ਇਸ ਤਰੀਕੇ ਦੇ ਨਾਲ ਮਤਲਬ ਮੈਨੂੰ ਲੱਗਦਾ ਕਿ ਇੱਕ ਪੋਜ਼ਿਟਿਵ ਚੇਂਜ ਆ ਰਹੀ ਆ। ਲੋਕ ਕਿਤਾਬਾਂ ਪੜ੍ਹਨ ਵੱਲ ਵੱਧ ਰਹੇ ਆ, ਪਰ ਸਾਨੂੰ ਇਸ ਗੱਲ ਨੂੰ ਹੋਰ ਪੁਸ਼ ਦੇਣਾ ਚਾਹੀਦਾ ਆ। ਹਰ ਸਿੱਖਾਂ ਦੇ ਹਰ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਆ, ਕਿਤਾਬਾਂ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਭਾਵੇਂ ਕਵਿਤਾ ਦੇ ਨਾਲ ਜੁੜੀਆਂ ਹੋਣ, ਕਹਾਣੀਆਂ ਦੇ ਨਾਲ ਜੁੜੀਆਂ ਹੋਣ, ਇਸ ਤਰੀਕੇ ਦੇ ਨਾਲ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਕਿ ਉਹ ਕੁਛ ਨਾ ਕੁਛ ਲਿਖਣ, ਲੇਖ ਲਿਖਣ, ਕਵਿਤਾ ਲਿਖਣ, ਕਹਾਣੀ ਲਿਖਣ।
ਤੇ ਇਹ ਜ਼ਰੂਰ ਮੈਂ ਚਾਹੁੰਦਾ ਸੀ ਕਿ ਜਿਹੜੀ ਇਹ ਗੱਲਬਾਤ ਆ, ਇਹਦੇ ਰਾਹੀਂ ਅਸੀਂ ਇਹ ਮੈਸੇਜ ਅੱਜ ਕਨਵੇ ਕਰ ਸਕੀਏ ਕਿ ਹਰਪ੍ਰੀਤ ਸਿੰਘ ਜਵੰਦਾ ਕਰ ਰਹੇ ਆ, ਤੁਸੀਂ ਵੀ ਕਰੋ। ਤੇ ਤੁਹਾਡੇ ਲਈ ਜਿਵੇਂ ਪ੍ਰੇਰਨਾ ਤੁਹਾਡੇ ਪਿਤਾ ਜੀ ਬਣੇ। ਬਿਲਕੁਲ ਜੀ। ਤੇ ਹਾਂਜੀ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ? ਬਸ ਇਹੋ ਕਹਿ ਰਹੇ ਹਾਂ ਜੀ ਕਿ ਜਿਹੜਾ ਵੀ ਬੰਦਾ ਇਨਸਾਨ ਹੈ, ਜੋ ਵੀ ਜਿੱਥੇ ਵੀ ਜਿਸ ਤਰ੍ਹਾਂ ਮਰਜ਼ੀ ਕਰ ਸਕਦਾ ਜ਼ਰੂਰ ਕਰੇ। ਤੇ ਜਿਹੜੇ ਤੁਸੀਂ ਮਸਲੇ ਕਿਹਾ ਹੈਗਾ, ਇਹ ਮਸਲੇ ਅੱਗੋਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਉਂਦੇ ਰਹਿਣੇ ਹੈਗੇ ਆ। ਇਹਨਾਂ ਨੂੰ ਟੈਕਲ ਕਰਨ ਦੇ ਤਰੀਕੇ ਲੱਭਣੇ ਪੈਣੇ ਸਾਨੂੰ, ਆਪਣੇ ਤਰੀਕੇਕਾਰ ਲੱਭਣੇ ਪੈਣੇ ਹੈ, ਮੈਥਡ ਲੱਭਣੇ ਪੈਣੇ ਆ। ਤੋ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਬੰਦਾ ਵੀ ਜਿੱਥੇ ਵੀ ਹੈ, ਉਹ ਆਪਣੇ ਤਰੀਕਿਆਂ ਨਾਲ ਇਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਲਈ ਜਿਹੜੀ ਜੱਦੋ-ਜਹਿਦ ਹੈ, ਉਹ ਕਦੀ ਬੰਦ ਨਾ ਕਰੇ, ਨਾ ਹੋਣ ਦੇ। ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ, ਤੁਸੀਂ ਟਾਈਮ ਦਿੱਤਾ ਹੈ। ਥੋੜ੍ਹੇ ਆਪਣੇ ਜਿਹੜੇ ਵਲਵਲੇ ਸੀ ਮਨ ਦੇ, ਉਹ ਮੈਂ ਸਾਂਝੇ ਕੀਤੇ ਤੁਹਾਡੇ ਨਾਲ। ਤੇ ਅੱਗੋਂ ਵੀ ਜੇ ਤੁਹਾਨੂੰ ਕੋਈ ਲੋੜ ਹੋਏ ਇਨਪੁਟ ਦੀ, ਤੇ ਆਪਣੇ ਆਪ ਨੂੰ ਧੰਨ ਭਾਗ ਸਮਝਾਂਗਾ ਤੁਹਾਡੇ। ਬਿਲਕੁਲ ਜੀ, ਅਸੀਂ ਤੁਹਾਡੇ ਤੱਕ ਮਤਲਬ ਡਾਕਟਰ ਅਮਰਜੀਤ ਸਿੰਘ ਤੁਹਾਡਾ ਜ਼ਿਕਰ ਕਈ ਵਾਰ ਕਰਦੇ ਰਹਿੰਦੇ ਆ ਸ਼ੋਜ਼ ਦੇ ਵਿੱਚ, ਤੇ ਤੁਹਾਡੀਆਂ ਕਹਾਣੀਆਂ ਦਾ ਵੀ ਤੇ ਟੀਵੀ 84 ਦੇ ਉੱਤੇ। ਪਰ ਅੱਜ ਸਮਾਂ ਬਣਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ, ਮੈਂ ਤੁਹਾਡੀਆਂ ਕਹਾਣੀਆਂ ਪੜ੍ਹਦਾ ਵੀ ਰਿਹਾ, ਬੜੀ ਖੁਸ਼ੀ ਹੋਈ ਆ। ਤੇ ਇਹ ਜ਼ਰੂਰ ਮਤਲਬ ਇੱਕ ਮੈਸੇਜ ਵੀ ਅਸੀਂ ਦੇਣਾ ਚਾਹੁੰਦੇ ਹਾਂ ਟੀਵੀ 84 ਦੇ ਰਾਹੀਂ, ਜਿਹੜੇ ਸਾਡੇ ਨਾਲ ਦਰਸ਼ਕ ਪੰਜਾਬ ਦੇ ਵਿੱਚ ਵੱਖੋ-ਵੱਖ ਮੁਲਕਾਂ ਦੇ ਵਿੱਚ ਜੁੜੇ ਹੋਏ ਆ, ਕਿ ਜ਼ਰੂਰ ਸਾਨੂੰ ਇਸ ਪੱਖ ਦੇ ਉੱਤੇ ਸੀਰੀਅਸਲੀ ਕੰਮ ਕਰਨਾ ਚਾਹੀਦਾ ਹੈ। ਖਾਸ ਤੌਰ ਤੇ ਸਿੱਖ ਆਰਗੇਨਾਈਜੇਸ਼ਨਸ ਨੂੰ, ਕਿ ਜਿਹੜਾ ਸਾਹਿਤ ਪੈਦਾ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਆਰੰਭੀਆਂ ਜਾਣ, ਤੇ ਜਿਹੜੇ ਲੋਕ ਸਾਹਿਤ ਲਿਖ ਰਹੇ ਆ, ਭਾਵੇਂ ਉਹ ਕਵੀ ਨੇ, ਭਾਵੇਂ ਉਹ ਲੇਖਕ ਨੇ, ਉਹਨਾਂ ਨੂੰ ਜਿੰਨਾ ਵੱਧ ਉਤਸ਼ਾਹਿਤ ਕੀਤਾ ਜਾ ਸਕੇ, ਜਿਵੇਂ ਆਰਥਿਕਤਾ ਦੀ ਗੱਲ ਹੋਈ ਹੈ, ਜਾਂ ਇਸ ਤਰ੍ਹਾਂ ਦੇ ਜਿਹੜੇ ਵਸੀਲੇ ਆ ਉਹ ਪੈਦਾ ਕੀਤੇ ਜਾਣ, ਤੇ ਜਿਹਦੇ ਨਾਲ ਕਿ ਤੁਸੀਂ ਆਪਣਾ ਵਰਤਾਂਤ ਆਪ ਘੜ ਸਕੋ। ਨਹੀਂ ਕਦੇ, ਭਾਵੇਂ ਉਹ ਰਸ਼ੀਆ ਦੇ ਰਾਹੀਂ ਆਇਆ ਸਾਹਿਤ ਹੋਵੇ, ਭਾਵੇਂ ਉਹ ਦਿੱਲੀ ਦੇ ਰਾਹੀਂ ਆਇਆ ਸਾਹਿਤ ਹੋਵੇ, ਉਹ ਤੁਹਾਡੇ ਲੋਕਾਂ ਦੇ ਦਿਮਾਗ ਜਿਹੜੇ ਆ ਆਪਣੇ ਕਾਬੂ 'ਚ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਗੇ। ਤੇ ਜ਼ਰੂਰ ਸਿੱਖ ਆਰਗੇਨਾਈਜੇਸ਼ਨਸ ਨੂੰ ਇਸ ਬਾਰੇ ਉਪਰਾਲਾ ਕਰਨਾ ਚਾਹੀਦਾ। ਇਹੀ ਸਾਡਾ ਅੱਜ ਦਾ ਮਕਸਦ ਸੀ, ਇਸ ਦਾ ਫੋਰਟਲਾਈਜ਼ ਦਾ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਕਸਦ ਦੇ ਨਾਲ, ਕਿਸੇ ਹੋਰ ਅਹਿਮ ਗੱਲ ਦੇ ਨਾਲ, ਕਿਸੇ ਮੁੱਦੇ ਦੇ ਨਾਲ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ।